ਪਾਕਿਸਤਾਨ ਜੀ ਤੋਂ ਸ਼ੋਅ 'ਚ ਚਲੇ ਗਏ। ਉਹਨਾਂ ਨੇ ਕਿਹਾ ਮੇਰੇ ਹਾਲ ਦਾ ਸਭ ਤੋਂ ਕੋਈ ਗੰਦਾ ਬੰਦਾ, ਤੇ ਉੱਠ ਕੇ ਕਹਿੰਦਾ ਭਾਜੀ ਮੈਂ ਲੈ ਲਓ ਕਿ ਕਰਦਾਰ ਲਓ। ਹਾਰਨ ਹੈਗੇ, ਹਾਰਨ ਉਹਦਾ ਉਹਨਾਂ ਦਾ ਇੱਕ ਮਕਸਦ ਆ, ਸੋਰੀ ਚੁੱਕ ਟਰਨੋ, ਠੀਕ ਹੈ। ਏਦਾਂ ਦੇ ਬੰਦੇ ਨਾ ਪਾਈਆ ਕਿ ਕੀਮਾ ਪਕਾ ਕੇ ਨਾ ਤੇ ਗਲੀ 'ਚ ਖਲੋ ਕੇ ਆਪਣੇ ਬੱਚੇ ਨੂੰ ਕਹੇ, ਓਏ ਹੈਦਰ ਚੱਲ ਕੀਮਾ ਖਾਣਾ, ਚੱਲ ਚੱਲ ਆਪਣੇ ਅੱਬੇ ਨੂੰ ਵੇਖ ਕੇ ਨਾਸਾ ਨੂੰ ਫੋਨ ਕਰਤਾ ਜਿਹੜੇ ਖਿਲਾਈ ਮਖਲੂਕ, ਕਹਿੰਦਾ ਆਪਣਾ ਏਰੀਆ ਇੱਥੇ ਛੱਡ ਗਏ ਤੁਸੀਂ। ये अस्सलाम वालेकुम नाज़रीन, टी टाइम में खुश आमदीद। नाज़रीन ਸਾਹਮਣੇ ਫੜਿਆ ਮਿੱਠੇ, ਸਾਹਮਣੇ ਫੜਿਆ ਤੂੰ। ਤੁਸੀਂ ਵੀ ਕੋਈ ਕੰਮ ਫੜੋ ਐਂਕਰ, ਉਹ ਸੌਰੀ ਨਾਜ਼ਰੀਨ ਸਾਡੇ ਨਾਲ ਰੋਜ਼ ਦੀ ਤਰ੍ਹਾਂ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਲੈ ਕੇ ਹਾਜ਼ਰ ਹੋਏ ਹਾਂ ਇੱਕ ਬਹੁਤ ਪਿਆਰਾ ਸ਼ੋਅ, ਤੇ ਅਸੀਂ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਤੁਹਾਡੇ ਅਸੀਂ ਦਿਲਾਂ 'ਚ ਵਸ ਜਾਈਏ, ਤੁਹਾਡੇ ਦਿਲਾਂ 'ਚ ਵਸ ਜਾਈਏ। ਤੁਸੀਂ ਸਾਡੀ ਫੈਮਿਲੀ ਹੋ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਫੈਮਿਲੀ ਵਾਸਤੇ ਕੁਛ ਨया ਕਰੀਏ, ਤੇ ਨया ਕਰਨ ਦੇ ਨਾਲ ਨਾਲ ਕੁਛ ਪੁਰਾਣਾ ਵੀ ਵਿੱਚ ਹੋ ਜਾਂਦਾ ਵਾ, ਤੇ ਉਹਨੂੰ ਜਿਹੜਾ ਤੁਸੀਂ ਥੋੜ੍ਹਾ ਇਗਨੋਰ ਕਰ ਦਿਆ ਕਰੋ। ਠੰਡ ਬਹੁਤ ਪੈ ਰਹੀ ਆ, ਤੇ ਅੱਜ ਕੱਲ੍ਹ ਦੀ ਜਿਹੜੀ ਫੋਕ ਸਮੋਕ ਜੇ ਸਾਰਾ ਕੁਛ ਰਲਾ ਕੇ ਤੁਹਾਨੂੰ ਬਹੁਤ ਸਾਰਾ ਸਾਡਾ ਮੇਰੇ ਵੱਲੋਂ ਪਿਆਰ ਕਾਲੂ ਨਜ਼ਰੋਂ, ਤੇ ਮੇਰੇ ਨਾਲ ਨੇ ਮਿੱਠਾ ਪ੍ਰਿਆ ਸਾਹਿਬ, ਤੇ ਨਾਲ ਨੋਨੀ ਚੈਨੀ, ਨੋਨੀ ਜਾਨੀ, ਸੋਰੀ ਚੈਨੀ ਨਹੀਂ ਯਾਰ, ਜਾਨੀ ਜੀ। ਵੱਡਾ ਨਾਮ ਜਨਾਬ ਇਸ ਆਫੀਸ਼ੀਅਲ ਦਾ ਜਨਾਬ ਦਾਨਿਸ਼ ਭਾਈ, ਤੇ ਨਾਲ ਸਾਡੇ ਨੇ ਭਾਈ ਫੈਸਲ ਰਾਮੀ ਸਾਹਿਬ। ਵੱਡਾ ਨਾਮ ਇੱਧਰ ਹੈ, ਇੱਧਰ ਦੁਬਾਰਾ ਯਾਰ ਮੈਂ- ਯਾਦ ਰੱਖ, ਫੈਸਲ ਰਾਮੇ ਸਾਹਿਬ। ਮੈਂ ਕਹਿਣ ਲੱਗਾ ਮੈਂ ਹੋਰ ਭਾਂ ਦੀ ਸ਼ਖਸੀਅਤ 'ਚ ਨਾ ਕੋਈ 5-7 ਅਲਫਾਜ਼ ਦਾ ਚੁਣਾਵ ਕਰਕੇ ਪਹਿਲੇ ਓਏ ਸੋਚਿਆ ਯਾਰ ਮੈਨੂੰ ਨਾ ਫਿਲਮ ਦੀ ਐਂਕਰ ਨਾ ਬਣਿਆ ਕਰ, ਕੋਈ ਲਾਈਨਾਂ ਸਾਡੀ ਖੈਰ ਆ, ਅਸੀਂ ਤੇਰੇ ਵਰਗੇ ਉਹਨਾਂ ਦੀਆਂ ਕੋਈ ਲਾਈਨਾਂ ਮਖਸੂਸ ਰੱਖ। पूरे पाकिस्तान में अपना लोहा मनवाया, अपने फन के लोहे को लेकर चले और ਉਹ ਲੋਹਾ ਮਨਵਾਇਆ, ਮੰਜੀ ਇੱਕ ਵੈਲਡ ਕਰਾਈ ਲੋਹੇ ਦੀ, ਬਸ ਹੋਰ ਕੁਛ ਨਹੀਂ ਕੀਤੀ। इतना कहीदा बात। ਅਗਰ ਤੂੰ ਇਹਨਾਂ ਨੂੰ ਪਾਕਿਸਤਾਨੀ ਚਾਰਲੀ ਚੈਪਲਨ ਕਹੇ ਨਾ ਤੇ ਕੋਈ ਝੂਠਾ ਨਹੀਂ ਹੋਏਗਾ। ਓਏ ਪਾਗਲ ਹੈ ਤੂੰ। ਪਾਕਿस्तानी चार्ली ਚਾਰਲੀ ਚੈਪਲਨ ਸਾਹਿਬ ਵੱਡੀ ਦੁਨੀਆ ਯਾਰ। फनकारों की भीड़ में से अपना रास्ता बनाकर अपना मुकाम हासिल किया। ਆਏ ਹਾਏ ਯਾਰ, ਫਨਕਾਰਾਂ ਦੀ ਕੋਇਲ ਕਹਿ ਸਕਦਾ ਇਹਨਾਂ ਨੂੰ ਮੈਂ, ਕਿਆ ਫਨਕਾਰਾਂ ਦਾ ਟਾਈਗਰ ਕਹਿ ਸਕਦਾ, ਫਨਕਾਰਾਂ ਦਾ ਚੀਤਾ ਕਹਿ ਸਕਦਾ ਇਹਨਾਂ ਨੂੰ। ਗੈਟਅਪ ਇਹਦਾ ਵੇਖ ਲੈ, ਹੀਰੋਆਂ ਵਾਲਾ ਹੀ ਤੇ ਇੱਟਾਂ ਸਿੱਟ ਦਿੱਤੇ। ਉਹ ਭਾਜੀ ਇਹਨਾਂ ਨੇ ਮੇਰੀ ਲੜਾਈ ਵੇਖ ਲਈ ਸੀ, ਇੱਟਾਂ ਸੁੱਟਣ ਦਿਆ ਸੀ, ਉਹਦਾ ਖੜਾ ਸੀ ਉੱਤੇ। ਉਹਦੇ ਉੱਥੇ ਮੱਥੇ ਦੇ ਵੱਜੀ ਹੈ, ਬੜਾ ਸੋਹਣਾ ਤੀਰ ਬਣ ਗਿਆ। ਅੱਛਾ ਨਾਜ਼ਰੀਨ, ਮੈਂ ਇੱਕ ਅੱਛਾ ਐਦਾਂ ਦਾ ਬੰਦਾ 2 ਘੰਟੇ ਚੌਰੀ ਡੇਰੇ ਤੇ ਬੈਠਾ ਰਹੂਗਾ, ਸਿਰਫ 2 ਕਸ਼ ਬੁੱਕੇ ਤੇ ਲਾਉਣ ਵਾਸਤੇ। ਹਾਂ ਚੌਰੀ ਪੀਰਮਾ ਪਿਆ ਹੈ, ਚੌਰੀ ਪੀਰਮਾ ਪਿਆ ਵੀ ਤੂੰ ਮਾਮਾ ਜਾ ਫਿਰ ਤੋਂ ਇੰਜੋਏ। यार मैं कुछ बातें अपने नाज़रीन से कहना चाहता था क्यों जी? कि ਇਨਸਾਨ ਨੂੰ ਦੁਨੀਆ ਦੇ ਵਿੱਚ ਇੱਕ ਇਨਸਾਨ ਹੀ ਮਾਰ ਸਕਦਾ ਮਿੱਠਾ ਜੀ, ਕਿਹੜਾ? ਜਿੱਤੇ ਤੁਸੀਂ ਭਰੋਸਾ ਕਰਦੇ ਹੋ ਤੁਹਾਡਾ ਭਰੋਸਾ ਤੋੜਦਾ ਉਹ। ਠੀਕ ਆ, ਬਿਲਕੁਲ ਠੀਕ। ਅੱਛੀ ਗੱਲ ਕਰਦੇ ਆ, ਮਤਲਬ ਬਿਲਕੁਲ ਰਹਿੰਦੇ ਹੈ ਨੈਜੀ ਜਿਸ਼ੀ ਸਰਕਾਰ ਤੁਸੀਂ ਨੋਨੀ ਸਾਹਿਬ, ਅੱਛਾ। ਨੋਨੀ ਜਾਨੀ ਕਹਿਣਾ ਮੈਨੂੰ ਸਿੱਧੀ ਤਰ੍ਹਾਂ, ਨੋਨੀ ਜਾਨੀ ਸਾਹਿਬ ਗੱਲ ਸੁਣ ਲਓ। ਸਿੱਧੀ ਤਰ੍ਹਾਂ ਗੱਲ ਕਰਦੀ ਹੈ ਨੋਨੀ ਜਾਨੀ ਸਾਹਿਬ। ਓਏ ਜਾਨੀ ਜੁਨੀ ਨਾ, ਓਏ ਗੱਲ ਸੁਣ, ਮੈਂ ਤੈਨੂੰ ਗੱਲ ਦੱਸਾਂ, ਉਸਤਾਦ ਜੀ ਨੇ ਕਿਹਾ ਨੋਨੀ ਜਾਨੀ, ਇਹਨਾਂ ਨੇ ਵੀ ਤੁਹਾਡਾ ਤਾਰਫ ਕਰਾਤਾ ਨੋਨੀ ਜਾਨੀ ਨਾ, ਮੈਂ ਨਾ ਰੱਖਣਾ, ਉਹ ਇੱਕ ਹੀ ਹੋਇਆ ਬਾਬਾ। ਹਾਏ ਹਾਏ ਅਰੇ। ਹਾਏ ਸਾਦੀ ਉਹ ਇੱਕ ਹੀ ਹੋਏ ਨੇ, ਲੇਕਿਨ ਉਹਨਾਂ ਨੇ ਐਜ਼ ਅ ਗਿਫਟ ਕੀਤਾ ਕਿ ਨਹੀਂ ਗਿਫਟ ਛੱਡ ਦੇ, ਉਹ ਛੱਡ ਦੇ, ਉਹਨਾਂ ਦਾ ਦਿਨ ਨਹੀਂ ਕੰਮ ਕਰਦੇ ਯਾਰ। ਉਹ ਅੱਜ ਕੱਲ੍ਹ ਤਰ੍ਹਾਂ ਨਾ ਤੂੰ ਪੁਰ ਕਰਾ ਪਰੇ ਵਾ, ਠੀਕ ਆ ਤੂੰ। ਛੱਡ ਦੇ ਯਾਰ। ਨਹੀਂ ਉਹਨਾਂ ਨੇ ਖਲਸ ਦਿੱਤਾ ਕਿ ਨੋਨੀ ਜਾਨੀ, ਲੇਕਿਨ ਉਹਨਾਂ ਨੇ ਦੇਤਾ ਹੈ ਜੀ ਤੂੰ ਲਾਜ ਰੱਖਣੀ ਆ ਪੁੱਤ, ਤੂੰ ਮਿਹਨਤ ਕਰਨੀ ਆ। ਉਹ ਨਹੀਂ, ਉਹ ਨਾਮ ਕਦੋਂ ਦਿੱਤਾ ਵਾ ਯਾਰ, ਤੇਰਾ ਦਿਮਾਗ ਖਰਾਬ ਆ। ਜਦੋਂ ਪਿਛਲੇ 3-4-5 ਸ਼ੋਅ ਜਿਹੜੇ ਗਏ ਨੇ, ਉਹਨਾਂ ਨੇ ਕਿਹਾ ਕਿ ਯਾਰ ਤੂੰ ਇਦਾਂ ਕਰ, ਨੋਨੀ ਜਾਨੀ ਰਹਿਣ ਦੇ, ਤੂੰ ਨੋਨੀ ਜਾਨੀ ਕਿਹਾ ਕਰ। ਪਿਛਲੇ 4-5 ਤੈਨੂੰ ਨਾਮ ਦਿੱਤਾ ਉਹਨਾਂ ਨੇ, ਲਓ ਅਗਲੇ 4-5 ਨਾਮ ਤੇਰੇ ਕੋਲ ਨਾਮ ਵਾਪਸ ਲੈਣ ਸਾਨੂੰ ਪੜ ਲਈ। ਜਿੱਦਾਂ ਨੇ ਤੇਰੀਆਂ ਹਰਕਤਾਂ ਵਾ, ਕਦੇ ਤੂੰ ਕਿਸੇ ਨੂੰ ਛੇੜ ਦਿੰਦਾ, ਕਦੇ ਕਿਸੇ ਦੀ ਜੇਬ ਭਾਈ ਉਹ ਤਾਂ ਗੱਲ ਇਧਰ ਉਧਰ ਹੋ ਜਾਓ ਤੇ ਗਾਨਾਂ ਲਵਾ ਲੈਂਦੇ ਆ। ਤੂੰ ਹਜੇ ਤਾਂ ਤੈਨੂੰ ਜ਼ੁਬਾਨੀ ਮੂੰਹੋਂ ਗੱਲ ਕੱਢੀ ਉਹਨਾਂ ਨੇ, ਉਹ ਕੀ ਹੋ ਗਿਆ ਤੈਨੂੰ? ਤੂੰ ਨੋਨੀ ਦਾਨਿਸ਼ ਕਰ ਲਾ। ਹਾਂ ਨੋਨੀ ਦਾਨਿਸ਼ ਉਹਨਾਂ ਨੇ ਉੱਤੋਂ ਕਿਹਾ ਇੱਕ ਸ਼ੋਅ ਲਈ ਕਿ ਤੂੰ ਨੋਨੀ ਜਾਨੀ ਕਰ ਲੈ। ਹਾਂਜੀ ਤੂੰ ਤੇ ਮਰੇ ਏਦਾਂ ਪੱਕਾ ਹੋਇਆ, ਤੂੰ ਏਦਾਂ ਲੱਗਣ ਦਿਆ ਜਿੱਦਾਂ ਸਜਾਦ ਨੋਨੀ ਕਰ ਲੈਣਾ। ਹਾਂ ਏਦਾਂ ਹੀ ਆ। ਤੇ ਮਰੇ ਸ਼ਨਾਖਤੀ ਕਾਰਡ ਤੇ ਵੀ ਜਾਨੀ ਲਗਾਉਣ ਲੱਗਾ ਸੀ। ਬਾਜੀ ਇਹਦਾ ਬੇਟਾ ਤੁਰਾ ਜਾਣਾ, ਲੋਕੀ ਕਹਿੰਦੇ ਇਹ ਨੋਨੀ ਜਾਨੀ ਦਾ ਮੁੰਡਾ ਜੀ, ਦੇਖੋ ਕਹਿੰਦਾ ਨਹੀਂ ਕਰੇ ਜਾਨੀ ਦਾ। ਅੱਛਾ ਯਾਰ ਮੇਰੀ ਇੱਕ ਰਹਿਨਮਾਈ ਕਰਨੀ, ਗੱਲ ਨਹੀਂ ਕਿਸੇ ਨੇ ਟੋਕਣੀ। ਤੁਹਾਡੇ ਤੁਸੀਂ ਚਾਰੇ ਮੇਰੇ ਭਰਾ ਵਾ, ਮੇਰੀ ਫੈਮਿਲੀ ਮੇਰੇ ਨਾਲ ਆ,
ਇਹਨਾਂ ਕੋ ਵੀ ਅਸੀਂ ਪੁੱਛਾਂਗੇ ਯਾਰ ਮੈਂ ਬੰਦੇ ਸੁਬਾਹ ਨੂੰ ਨਹਾ ਕੇ ਇੰਨਾ ਤੇਲ ਲਾ ਲੈਂਦੇ ਬਾਅਦ ਚੋਂ ਖਮਾਰ ਨਾਲ ਕੁਛ ਨਹੀਂ ਕਰਦੇ। ਐਂ ਕਰਕੇ ਯਾਰ ਮੈਂ ਟੂਰਿਸਟ ਦਾ ਕੰਮ ਕਰਨ ਲੱਗਾ, ਮੈਂ ਇੱਕ ਗੱਡੀ ਉਹ ਲੈ ਕੇ ਟੈਰਰਿਸਟ ਨਾ ਬਣੀ। ਉਹ ਨਹੀਂ ਉਹ ਟੂਰਿਸਟ ਭਾਏ ਨੇ ਸਿਆਹ ਜਿਹੜੇ ਆਂਦੇ ਨਾ ਉਹਨਾਂ ਨੂੰ ਲੈ ਕੇ ਫਿਰਿਆ ਕਰਨਾ ਸਭ ਤੋਂ Invite ਪਹਿਲਾਂ। ਕਰਨਾ। ਹਾਂ ਸਭ ਤੋਂ ਪਹਿਲਾਂ ਜਿਹੜੇ ਨਹੀਂ ਸਿਆਹਤ ਜਿਹਨੂੰ ਜੋ ਸਿਆਹ ਮਰਜ਼ੀ ਸਿਆ ਆਏ ਲੇਕਿਨ ਤੁਹਾਡੇ ਤੋਂ ਸਿਆ ਕੋਈ ਨਹੀਂ ਹੈਗਾ। ਅਸਲ ਭਾਈ ਸਿਆਹ ਆਣਗੇ ਇੱਥੇ ਪਾਕਿਸਤਾਨ ਚ, ਸਭ ਤੋਂ ਪਹਿਲਾਂ ਉਹਨਾਂ ਨੂੰ ਮੈਂ ਆਪਣਾ ਮਕੋਣਾ ਦਿਖਾਣਾ, ਇੱਥੇ ਸ਼ੁਰੂਆਤ ਕਰਨੀ ਪਾਕਿਸਤਾਨ ਦੀ ਧਰਤੀ ਦੇ ਵਿੱਚੋਂ ਇੱਕ ਮਕੋਣਾ ਭਾਈ ਦਿਖਾ ਮਿੱਠੇ ਕੇ। ਤੁਹਾਡੀ ਇਜਾਜ਼ਤ ਨਾਲ ਇੱਕ ਗੱਲ ਕਰਾਂਗਾ। ਦੋ ਕਰ ਮੈਂ ਤੇ ਚਾਹੁੰਦਾ ਤੂੰ ਕਰੇ। ਪਾਕਿਸਤਾਨ ਜੀਤੋ ਚ ਸ਼ੋਅ ਚ ਚਲ ਗਏ, ਉਹਨਾਂ ਨੇ ਕਿਹਾ ਮੇਰੇ ਹਾਲ ਦਾ ਸਭ ਤੋਂ ਕੋਈ ਗੰਦਾ ਬੰਦਾ, ਤੇ ਉੱਠ ਕੇ ਕਹਿੰਦਾ ਭਾਜੀ ਮੈਂ ਲੈ ਲਓ ਕਿ ਕਰਦਾਰ ਲਓ। ਇਹ ਵੀ ਜਿੱਦੋਂ ਪਾਕਿਸਤਾਨ ਚ ਗਿਆ ਵਾ, ਕਹਿੰਦਾ ਕਿੰਨੇ ਓਵਰ ਦਾ ਪ੍ਰੋਗਰਾਮ ਆ ਇਹ। ਉਹ ਯਾਰ ਉਹ ਮੈਚ ਨਹੀਂ ਖੇਡਣ ਦੇ, ਜਿੱਦੋਂ ਪਾਕਿਸਤਾਨ ਵੈਸੇ ਹੀ ਨਾਮ ਆ ਅੱਛਾ ਯਾਰ, ਵੈਸੇ ਕੀ ਨਾ। ਹੋ ਗਿਆ ਇਹਨੇ ਫਾਰ ਮੁਸਤਫਾ ਕੋ ਕੁੱਟ ਖਾ ਲਈ। ਕਿੱਦਾਂ? ਉਹ ਜੀ ਜੀਜੋ ਪਾਕਿਸਤਾਨ ਚ ਗਿਆ। ਜੀ ਚਮੀਚੋ ਪਾਕਿਸਤਾਨ। ਫਾਹਦ ਮੁਸਤਫਾ ਨਾਲ ਬਹੁਤ ਮੁਹੱਬਤ ਆ ਉਹਨੂੰ, ਜੀਜੋ ਪਾਕਿਸਤਾਨ। ਪਾਕਿਸਤਾਨ ਯਾਰ ਜੋ ਵੀ ਹੈ ਉਹ ਇੱਕ ਨਵੇਂ ਸਾਲ ਦਾ ਆਗਾਜ਼ ਹੋਇਆ, ਜਨਵਰੀ ਸ਼ੁਰੂ ਹੋ ਗਿਆ, ਹਾਏ ਉਸ ਬਾਰੇ ਦੇ ਵਿੱਚ ਯਾਰ ਕੋਈ ਗੱਲਬਾਤ ਹੋਣੀ ਚਾਹੀਦੀ ਹੈ, ਕੋਈ ਮੈਸੇਜ ਹੋਣਾ ਚਾਹੀਦਾ। ਯਾਰ ਸਟੋਰੀ ਆਫ ਲਾਈਫ ਆ, 1 ਪੇਜ ਸ਼ੁਰੂ ਹੋ ਗਿਆ ਵਾ, 365 ਪੇਜ ਰਹਿ ਗਏ ਆ ਬਸ। ਹਾਂ ਇਹਦੀ ਬੁੱਕ ਬੜੀ ਮਸ਼ਹੂਰ ਆ। ਅੱਛਾ ਹਾਂਜੀ ਇਹ ਆ ਬੁੱਕ ਬੜੀ ਮਸ਼ਹੂਰ ਆ ਭਾਜੀ। ਮੈਂ ਘਰ ਗਿਆ, ਮੈਂ ਕਿਹਾ ਕਹਿੰਦਾ ਸ਼ੁਕਰ ਕਰ ਸਾਨੂੰ ਸਾਰੇ ਭਰਾਵਾਂ ਨੂੰ ਕੋਈ ਬੰਦਾ ਬੁੱਕ ਕਰ ਗਿਆ। ਮੈਂ ਕਿਹਾ ਉਹ ਕਿੱਦਾਂ? ਕਹਿੰਦਾ ਸਾਨੂੰ ਐ ਕਰ ਗਿਆ। बाकी मैं 2024 की बात करूंगा एक छोटी सी। ਕਿਹੜੀ? 2024 में मैं नोनी से नहीं था और 2025 ਓਏ ਯਾਰ ਤੈਨੂੰ ਭਾਈ ਫੈਸਲ ਕੀ ਕਹਿ ਕੇ ਡਿਆ ਯਾਰ, ਬਸ ਠੀਕ ਆ, ਤੈਨੂੰ ਇੱਕ ਵਾਰੀ ਕਹਿਤਾ ਉਹ ਤੂੰ ਐਗਰੀ ਹੋ ਗਿਆ ਤੂੰ ਯਾਰ, ਤੇਰਾ ਦਿਲ ਰੱਖਣ ਵਾਸਤੇ ਕਿਹਾ। ਅੱਛਾ ਚਾਰ ਪੰਜ ਯਾਰ ਦੋਸਤ ਬਹਿ ਕੇ ਗੱਲ ਕਰਦੇ ਹੁਣ ਨਾ, ਏਦਾਂ ਦੇ ਦੋਸਤ ਦੀ ਕੋਈ ਅਹਿਮੀਅਤ ਨਾ ਹੋਵੇ। ਜੱਕਦਮ ਕੋਈ ਓਏ ਉਹਦਾ ਕੀ ਹੋ ਗਿਆ, ਉਹ ਸਾਰੇ ਫੇਰ ਇਧਰ ਦੇਖਣਾ ਕੀ ਹੁਆ ਵੀ ਤੂੰ ਕੋਈ ਗੱਲ ਕਰ। ਯਾਰ ਪਾਕਿਸਤਾਨ ਦੀ ਹਿਸਟਰੀ ਦੇ ਵਿੱਚ ਜਦੋਂ ਵੀ ਕੋਈ ਵੀ ਕੰਮ ਹੋਇਆ ਵਾ, ਤੁਸੀਂ ਕਦੀ ਸੋਚ ਲਿਆ, ਡੀਪਲੀ ਸੋਚਿਆ ਤੁਸੀਂ ਕਦੀ ਕਿ ਪਾਕਿਸਤਾਨ 'ਚ ਪਹਿਲੋਂ ਜੰਪ ਕਿੰਨੇ ਬਣਾਇਆ ਗਲੀ 'ਚ, ਸਪੀਡ ਬ੍ਰੇਕਰ ਕਿੰਨੇ ਬਣਾਇਆ? ਤੈਨੂੰ ਨਹੀਂ ਪਤਾ? ਲੋ ਇਹ ਹੁਣ ਝੂਠ ਬੋਲਣ ਲੱਗੇ। ਉਹ ਝੂਠ ਨਹੀਂ ਨਹੀਂ, ਬਈ। ਤੂੰ ਪਾਗਲ ਹੈ, ਤੈਨੂੰ ਤਾਂ ਸਾਰੀ ਦੁਨੀਆ ਨੂੰ ਪਤਾ ਕਿੰਨੇ ਬਣਾਇਆ। ਕਿਹਨਾਂ ਨੇ ਬਣਾਇਆ ਦੱਸੋ? ਆਇਨਸਟਾਈਨ ਨੇ। ਨਹੀਂ ਆਇਨਸਟਾਈਨ ਕਿੱਧਰ ਪਾਕਿਸਤਾਨ 'ਚ ਮਿੱਠੇ ਆ ਗਿਆ ਯਾਰ। ਔਰ ਨਹੀਂ ਯਾਰ ਦੱਸੋ ਭਾਜੀ। ਗੈਪਸਨ ਨਾਮ ਸੀਗਾ ਉਸ ਬੰਦੇ ਦਾ, ਗੈਪਸਨ, ਜਿਹਨੇ ਜੰਪ ਦਾ ਆਗਾਜ਼ ਉਹਨੇ ਕਿਹਾ ਸੀ। ਮੈਂ ਤੁਹਾਨੂੰ ਦੱਸ ਰਿਹਾ ਵਾਂ ਹੁਣ ਕਿ 1977 1977 ਯਾਨੀ ਕਿ 1947 'ਚ ਪਾਕਿਸਤਾਨ ਬਣਿਆ ਤੇ 1977 ਦੇ ਵਿੱਚ ਜੰਪ ਬਣਿਆ। ਉਹ ਭਾਜੀ ਜਾਣ ਦੋ ਗੱਤੇ ਨੂੰ। ਜੰਪ ਦਾ ਗੈਪਸਨ। ਇਦਾਂ ਦਾ ਮੇਦੇ ਦਾ ਕੈਪਸੂਲ ਹੁੰਦਾ ਗੈਪਸੂਲ ਉਹ ਨਹੀਂ ਯਾਰ। ਗੈਪ ਮਾਰਸ ਦੇ ਵਜੂਦ ਚ ਆਟੋਮੈਟਿਕਲੀ ਕੁਦਰਤੀ ਤੌਰ ਤੇ ਆਇਆ ਹੈ। ਜੰਪ ਤੁਹਾਨੂੰ ਪਤਾ ਹੈ? ਸਾਦੀ ਤੋਂ ਤੇ ਖਾਲਸਾਦੀ ਯੇ ਤੌਰ ਨਾ 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 ਜੰਪ ਦਾ ਜਿਹੜਾ ਮਕਸਦ ਹੈ ਨਾ ਮਿੱਠਾ ਜੀ, ਜੰਪ, ਆਏ ਹਾਏ ਹਾਏ, ਕਹਿੰਦੇ ਨਹੀਂ ਜੰਪ ਕੇ ਵੀ ਆ ਜੇ ਤੇ ਹਾਏ ਹਾਏ ਨਾ 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 ਜੰਪ ਦਾ ਤੁਹਾਨੂੰ ਲੌਜੀਕ ਦਾ ਹੀ ਨਹੀਂ ਪਤਾ। ਦੱਸੋ। ਇਨਸਾਨ ਪ੍ਰੋਗਰਾਮ ਕਰ ਰਿਹਾ ਹੈ, ਕੁਝ ਵੀ ਕਰ ਰਿਹਾ ਹੈ, ਤੇ ਕਹਿੰਦੇ ਨਹੀਂ ਯਾਰ ਵਿੱਚ ਜੰਪ ਆ ਗਿਆ। ਪਾਇਆ ਨਹੀਂ ਇਹ ਮੇਰੀ ਸੁਣੋ ਇੱਕ ਸੈਕਿੰਡ ਫੰਬੇ ਬੈਠੇ ਇੱਥੇ। ਹਾਂ ਯਾਰ ਦਾਨਿਸ਼ ਦੱਸ ਯਾਰ। 2 ਮਿੰਟ ਤੁਸੀਂ ਸਾਹ ਲੈਣਾ। ਪਾਇਆ ਮੇਰੀ ਸੁਣੋ ਗੱਲ, 1 ਮਿੰਟ ਪੁੱਤ ਗੱਲ ਟੈਨਸ਼ਨ ਨਾਲ ਗੁੱਸਾ ਨਾ ਕਰੀ। ਜੰਪ ਜਿਹੜੇ ਹੁੰਦੇ ਕਈ ਕਿਸਮ ਦੇ ਹੁੰਦੇ। ਇੱਕ ਜਿਹੜਾ ਵੀਡੀਓ 'ਚ ਜੰਪ ਆ ਗਿਆ ਉਹ ਜੰਪ ਹੋਰ ਹੁੰਦਾ ਵਾ। ਇੱਕ ਜੋ ਕਹਿੰਦੇ ਯਾਰ ਤੇਰਾ ਜੰਪ ਹੀ ਲੱਗਾ, ਹਾਂ ਇਹ ਕੀ ਹੁੰਦਾ? ਉਹ ਜੈਕ ਹੁੰਦਾ ਹੈ, ਨਹੀਂ ਜੰਪ ਕਰ ਗਿਆ ਤੂੰ। ਉਹ ਜੈਕ ਹੁੰਦਾ, ਸਹੀ ਗੱਲ ਹੈ। ਠੀਕ ਹੈ ਨਾ। ਜੰਪ ਦਾ ਮਤਲਬ ਹੈ ਵੇ ਕਿ ਆਪਣੇ ਤੇ ਗੌਰ ਕਰੋ ਕਿ ਤੁਸੀਂ ਬਹੁਤ ਸਪੀਡ ਨਾਲ ਜਾ ਰਹੇ ਹੋ ਤੇ ਅੱਗੇ ਜੰਪ ਆ ਗਿਆ ਹੈ, ਤੈਨੂੰ ਰੁਕਣਾ ਪੈਣਾ ਉੱਥੇ। ਰੁਕਣਾ ਪੈਣਾ ਹੈ। ਤੇ ਕਹਿਣ ਦਾ ਮਤਲਬ ਹੈ ਵੇ ਕਿ ਤੁਸੀਂ ਸਪੀਡ ਜਿੰਨੀ ਮਰਜ਼ੀ ਜ਼ਿੰਦਗੀ ਦੀ ਸਪੀਡ ਬਣਾ ਲਓ, ਜਿੱਥੇ ਮਰਜ਼ੀ ਚਲੇ ਜਾਓ, ਅਗਰ ਜੰਪ ਆਇਆ ਤੇ ਉੱਥੇ ਤੁਹਾਨੂੰ ਰੁਕਣਾ ਹੀ ਪੈਣਾ। ਯਾਰ ਮੈਂ ਇਹ ਕਹਿਣ ਦਿਆਂ ਕਿ ਜੰਪ ਕਿੰਨੇ ਬਣਾਇਆ ਸਪੀਡ ਬ੍ਰੇਕਰ ਸਭ ਤੋਂ ਪਹਿਲੇ? ਗੈਪਸਨ ਨੇ, ਮੈਂ ਤੈਨੂੰ ਕਿਹਾ ਨਾ, ਜਦੋਂ 77 ਦਾ ਦੌਰ ਸੀਗਾ, ਜਦੋਂ ਉਹਨਾਂ ਨੇ ਕਿਹਾ ਜੀ ਕਿ ਟ੍ਰੈਫਿਕ ਦਾ ਨਿਜ਼ਾਮ ਕੰਟਰੋਲ ਕਰਨਾ ਹੈ ਪਾਕਿਸਤਾਨ ਦੇ ਵਿੱਚ। ਟ੍ਰੈਫਿਕ ਦਾ ਨਿਜ਼ਾਮ ਤੁਸੀਂ ਫਸਟ ਟਾਈਮ, ਮੈਂ ਹੁਣ ਮੈਨੂੰ ਯਾਦ ਹੈ ਮੇਰੇ ਇੱਕ ਦੋਸਤ ਨੇ ਸਾਡੀ ਜਿਹੜਾ, ਮੈਂ ਇੱਕ ਲੜਾਈ ਦੇਖੀ, ਹਾਦਸਾ ਦੇਖਿਆ ਬੇਟੇ। ਤੇ ਲੜਾਈ ਚ ਹੱਸਣ ਵਾਲੀ ਗੱਲ ਤੇ ਕੋਈ ਨਹੀਂ। ਨਹੀਂ ਹਾਸਿਆ ਦੀ ਲੜਾਈ। ਕਢਾਈ ਹਾਸੇ ਦੀ ਕਢਾਈ। ਟੀਟੀ ਰੋਡ ਸਿੰਗਲ ਰੋਡ ਹੁੰਦਾ ਸੀ ਉਦੋਂ। ਹਾਂਜੀ ਹੁਣ ਤਾਂ ਮਾਸ਼ਾਅੱਲਾ ਸ਼ਾਦੀशुदा ਹੋ ਗਿਆ ਸੀ। ਹਾਂਜੀ 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 ਯਾਰ ਸਿੰਗਲ ਰੋਡ ਹੁੰਦਾ ਸੀ, ਜੀਟੀ ਰੋਡ। ਤੇ ਮਿੱਠੇ ਬੜਾ ਖਤਰਨਾਕ ਸਫ਼ਰ ਹੁੰਦਾ ਸੀ, ਕਿਉਂਕਿ ਜਿਹੜੀਆਂ ਵੱਡੀਆਂ ਬੱਸਾਂ ਵਾਲੇ ਹੁੰਦੇ ਸੀ ਨਾ, ਪੁਰਾਣੇ ਸੀ ਬੰਦੇ। ਐਕਸਪਰਟ ਹੁੰਦੇ ਸੀ। ਉਹਨਾਂ ਦਾ ਹਿਸਾਬ ਬਿੱਲੀ ਤਰ੍ਹਾਂ ਹੁੰਦਾ ਸੀਗਾ, ਜਿੱਥੋਂ ਬਿੱਲੀ ਦਾ ਸਿਰ ਲੰਘ ਜਾਂਦਾ ਸਾਰੀ ਲੰਘ ਜਾਂਦੀ। ਏਦਾਂ ਹੀ ਐਸੇ ਤਰ੍ਹਾਂ ਉਹ ਭਾਈ ਨੂੰ ਜਾਂਦੇ ਤੇ ਉਹ
ਆਵਾਜ਼ਾਂ ਲਾਉਂਦੇ ਹੁੰਦੇ ਨੇ ਕਿ ਵੀ ਇੱਕ ਗੱਡੀ ਹੋ ਗਈ, 2 ਗੱਡੀਆਂ ਹੋ ਗਈਆਂ, ਇਹਨਾਂ ਨੂੰ ਅਸੀਂ ਕੱਟ ਮਾਰ ਦਿੱਤੀ ਹੈ। ਤੇ ਮਸ਼ਹੂਰ ਹੁੰਦੇ ਸੀਗੇ ਕਈ ਟਾਈਮ ਕਿ ਯਾਰ ਤੁਸੀਂ ਜਲਦੀ ਪਹੁੰਚਣਾ ਨਾ, ਤੇ ਫਲਾਣੇ ਟਾਈਮ ਨੇ ਨਾ 12:15 ਵਜੇ ਨਿਕਲਣਾ, ਉਹਦੇ ਪਿੱਛੇ ਲੱਗ ਉਹਨਾਂ ਨੇ 1.5 ਘੰਟੇ ਦੇ ਵਿੱਚ ਫੈਸਲਾਬਾਦ ਪਹੁੰਚਾ ਦੇਣਾ। ਮਿੱਠਾ ਜੀ ਜੀ ਭਾਜੀ ਸਰਦੀ ਤੇ ਅਸੀਂ ਲਾਹੌਰੋਂ ਬੈਠਣਾ ਹੋਵੇ, ਤੁਸੀਂ ਨਹੀਂ ਅਸੀਂ ਲਾਹੌਰੋਂ ਬੈਠਣਾ ਤੇ ਸਵਾਰੀਆਂ ਉਹਦੀਆਂ ਪੂਰੀਆਂ ਨਾ ਹੋਈਆਂ ਤੇ ਅਸੀਂ ਤਕਰੀਬਨ 10 ਕੁ ਜਣੇ ਬਹਿ ਗਏ ਹਾਂ। ਅੱਛਾ ਮੇਰੀ ਜ਼ਿੰਦਗੀ ਦਾ ਰਿਕਾਰਡ 1 ਘੰਟਾ 5 ਮਿੰਟ ਚ ਲਾਹੌਰ ਤੋਂ ਫੈਸਲਾਬਾਦ ਹੈ। 1 ਘੰਟਾ 5 ਮਿੰਟ। ਡਰਾਈਵਰ ਲਈ ਕਲੈਪ ਹੋ ਜਾ। ਹੁਣ ਨਾ ਬਿੱਟੇ ਅਸੀਂ ਬਹਿ ਗਏ ਤੇ ਹੁਣ ਅਸੀਂ ਸਾਰੀ ਦਿਹਾੜੀ ਲਾਹੌਰ ਫਿਰੇ ਆ। ਮੈਂ ਤੇ ਮੇਰਾ ਇੱਕ ਦੋਸਤ ਸੀਗਾ ਨਾਲ, ਅਸੀਂ ਫਿਰੇ ਜਾਂਦੇ ਸੀਗੇ ਯਾਰ, ਅਸੀਂ ਗੱਡੀ 'ਚ ਜਾ ਕੇ ਨਾ ਹੁਣ ਸੌਣ ਦੀ ਕਰਨੀ, ਤੇ ਅਸੀਂ ਜਾ ਕੇ ਨਾ ਗੱਡੀ ਦੇ ਵਿੱਚ ਸੋ ਗਏ ਆ। ਤੇ ਘੰਟੇ ਕੇ ਬਾਅਦ ਅੱਖ ਖੁੱਲੀ ਤੇ ਗੱਡੀ ਅਜੇ ਉੱਥੇ ਹੀ ਹੈ, ਗੱਡੀ ਨਿਕਲੀ ਨਹੀਂ। ਕਹਿੰਦੇ ਜੀ ਉਹਨਾਂ ਨੇ ਕੈਂਸਲ ਕਰ ਦਿੱਤਾ। ਉਹ ਕਹਿੰਦੇ ਜੀ ਕਿ ਨਹੀਂ ਜਾਣੀ ਗੱਡੀ। ਅੱਛਾ ਵਿੱਚ ਇੱਕ ਸਰਫਰਾ ਬੰਦਾ ਵਿੱਚ ਸਰਫਰਾਜ਼ ਸਰ ਕਰਿਆ ਆ ਉਹ ਸੈਪੋਰਟ ਕਹਿੰਦਾ ਗੱਲ ਪਤਾ ਕੀ ਹੈ, ਉਹਨੇ ਕਸਮ ਖਾ ਲਈ, ਕਹਿੰਦਾ ਵੀ ਮੈਂ ਕਸਮ ਖਾਨਾ ਮੈਂ ਗੱਡੀ ਨੂੰ ਅੱਗ ਲਾ ਦੇਣੀ। ਕਹਿੰਦਾ ਯਾਰ ਮੇਰਾ 1.5 ਘੰਟਾ ਦਾ ਆਇਆ ਕੀਤਾ, ਤੁਸੀਂ ਪਾਗਲ ਆ ਮੈਂ, ਅੱਜ ਨਹੀਂ ਗੱਡੀ ਅੱਜ ਜਾਣੀ ਹੈ ਤੇ ਜਾਣੀ ਹੈ। ਅੱਜ ਨਹੀਂ ਜਾਣੀ ਤੇ ਹੁਣ ਅਸੀਂ 10 ਕੇ ਜਣੇ ਸਾਰੀਆਂ ਸਵਾਰੀਆਂ ਪੈਸੇਂਜਰ ਜਿਹੜੇ ਸੀ ਉਹਦੇ ਨਾਲ ਰਲ ਗਏ। ਅਸੀਂ ਉਹਦੇ ਨਾਲ ਰਲ ਗਏ ਸੀਗਾ ਜੀ। ਨਹੀਂ ਯਾਰ ਤੇਰੀ ਕਿਸਮਤ ਨਹੀਂ। ਜਲਾਨੇ ਵਾਲੋਂ ਨੇ ਹੁਣ ਲਾਰੀ ਅੱਡੇ ਵਾਲੇ ਸਾਰੇ ਡਰਾਈਵਰ ਡਰੂਵਰ ਇਕੱਠੇ ਹੋਏ, ਉਹ ਕਹਿੰਦੇ ਯਾਰ ਨਹੀਂ ਪੂਰਾ ਹੋਣ ਡਿਆ ਇਹ ਉਹ। ਕਹਿੰਦਾ ਯਾਰ ਸਾਡਾ ਕਸੂਰ ਨਹੀਂ। ਉਹ ਵੀ ਟਾਈਮ ਹੁੰਦਾ ਕਿ ਛੱਤ ਤੇ ਵੀ ਸਵਾਰੀਆਂ ਬੈਠੀਆਂ ਹੁੰਦੀਆਂ, ਉਦੋਂ ਕਿੱਥੇ ਡਿਸਾਈਡ ਹੋਇਆ ਕਿ ਗੱਡੀ ਜਾਏਗੀ। ਜਾਏਗੀ। ਉਹਨੇ ਜੰਨੀ ਮਨਾ ਲਿਆ ਫੋਰਸ ਕਰਕੇ। ਤੇ ਫੇਰ ਕਾਲੂ ਗੱਡੀ ਗਈ ਯਾਰ ਨਹੀਂ ਉਸ ਬੰਦੇ ਨੇ ਆਸਰਾ ਕੀਤਾ। ਇਸ ਤਰ੍ਹਾਂ ਸਾਡੀਆਂ ਨੀਂਦਰਾਂ ਉਡਾਤੀਆਂ ਕਸਮੇ, ਓਏ ਗੁੱਸੇ ਜੀ ਗੁੱਸੇ ਗੁੱਸੇ ਜੀ ਚ ਨੀਂਦਰਾਂ ਸਾਡੀਆਂ ਉਡਾਤੀਆਂ। 1 ਘੰਟਾ 5 ਤੋਂ 7 ਮਿੰਟ ਦੇ ਵਿੱਚ ਉਹਨੇ ਫੈਸਲਾਬਾਦ ਤੇ ਕਹਿੰਦਾ ਪਰੇ ਪਰੇ ਹੋ ਜਾਓ ਯਾਰ, ਮੈਂ ਵੀ ਤੁਹਾਡੇ ਨਾਲ ਹੀ ਮਰਨਾ। ਉਹ ਜਿਸ ਬੰਦੇ ਨੇ ਕਿਹਾ ਸੀ ਨਾ ਮੈਂ ਅੱਗ ਲਾ ਦੇਣੀ, ਕਲੈਪ। ਅਰੇ ਉਹਨੇ ਉਹਦੀ ਗੈਰੇਜ ਚ ਗਈ ਤੇ ਇੱਕ ਵਾਰੀ ਜਿਹੜਾ ਬਿਠੇ ਅਸੀਂ ਆਂਡੇ ਸਿੰਗਲ ਰੋਡ ਹੁੰਦਾ ਸੀ ਉਦੋਂ ਵੀ। ਪਹਿਲਾਂ ਮੁੱਕ ਗਿਆ ਉਹ। ਓ ਯਾਰ ਅਗਲਾ ਪਾਠ ਅੱਛਾ ਸਿੰਗਲ ਰੋਡ ਹੁੰਦਾ ਸਿੰਗਲ ਰੋਡ ਸੀ ਮਿੱਟੇ। ਅਸੀਂ ਬੈਠੇ ਆ ਤੇ ਕਰੈਕਟਰ ਨੇ ਨਾ ਬੱਸ ਥੱਲੇ ਲਾਤੀ ਕ੍ਰਾਸ ਮਾਰਨ ਵਾਸਤੇ, ਕੱਚੇ ਤੇ ਕੱਚੇ ਤੇ ਲਾਤੀ, ਕੱਚੇ ਤੇ ਲਾਤੀ ਮਿੱਠੇ। ਬੱਸ ਮਸੀ ਬਚੀ ਹੈ, ਉਲਟੀ ਨਹੀਂ ਐ ਹੋ ਗਿਆ ਐ ਹੋਈ ਤੇ ਐ ਹੋਈ। ਤੇ ਯਕਦਮ ਅੱਗੇ ਨਾ ਇੱਕ ਟਰਾਲੀ ਜੀ ਸੀ, ਉਹਨੇ ਬ੍ਰੇਕ ਮਾਰਤੀ, ਬੜੀ ਜ਼ਾਲਮ ਬ੍ਰੇਕ। ਤੇ ਸਵਾਰੀਆਂ ਅੱਗੇ ਪਿੱਛੇ ਨਹੀਂ ਕਹਿ ਲੱਗੀ ਉਹਨਾਂ ਬੱਚੀਆਂ ਭਾਜੀ ਇਹਨਾਂ ਕੋ ਬਚਣਾ ਬਹੁਤ ਠੀਕ ਔਖਾ ਹੈ ਵਾ। ਮਿੱਠੇ। ਸਵਾਰੀਆਂ ਯਾਰ ਸਵਾਰੀਆਂ ਦੇ ਜੋ ਕਈਆਂ ਦੇ ਸਿਰ ਵੱਜੇ, ਕਈ ਜਿਹੜੇ ਖਲੋਤੇ ਸੀ ਉਹ ਡਿੱਗ ਗਏ। ਤੇ ਇੱਕ ਕਰੈਕਟਰ ਹੈ ਨਾ ਮਿੱਠੇ, ਇੱਕ ਕਰੈਕਟਰ ਨੇ ਕੀ ਕੀਤਾ ਸਾਨੂੰ ਨਹੀਂ ਪਤਾ। ਉਹ ਕਰੈਕਟਰ ਨੂੰ ਡਰਾਈਵਰ ਨੂੰ ਥੱਲੇ ਪਰਕ ਦੇ ਮਿੱਠੇ। ਡਰਾਈਵਰ ਨੂੰ ਉਹਨੇ ਨਾ ਲਿਆ ਤੇ ਉਹਨੇ ਕੁੱਟਣ ਡਿਆ। ਤੇ ਅਸੀਂ ਹੁਣ ਵੇਖਿਆ ਸੀ ਕਿ ਯਾਰ ਇਹ ਕਿਉਂ ਕੁੱਟਣ ਡਿਆ ਯਾਰ, ਇਹ ਬੋਲਾ ਤੂੰ। ਇਹ ਉਹਨੂੰ ਜਾ ਕੇ ਨਾ ਕਰੈਕਟਰ ਨੇ ਪੜਿਆ, ਤੂੰ ਕਾਹਤੋਂ ਕੁੱਟਣ ਡਿਆ? ਉਹਨੂੰ ਫੜਿਆ, ਤੂੰ ਕਾਹਤੋਂ ਕੁੱਟਣ ਡਿਆ? ਕਹਿੰਦਾ ਯਾਰ ਮੈਂ ਚਾਹਤੇ ਸੀਗਾ ਥੱਲੇ ਉਹ ਛੱਤ ਤੋਂ ਆਇਆ ਓਏ। ਕਹਿੰਦਾ ਮੈਂ ਛੱਤ ਤੋਂ ਥੱਲੇ ਡਿੱਗ ਗਿਆ ਤੇ ਸਾਰਾ ਥੱਲੇ। ਅੱਗੇ ਕਹਿੰਦਾ ਮੈਂ ਟਰਾਲੀ ਦੇ ਉੱਤੇ ਡਿੱਗ ਗਿਆ। ਕਹਿੰਦਾ ਮੈਂ ਜ਼ਮੀਨ ਤੇ ਡਿੱਗ ਗਿਆ। ਸਾਡਾ ਟਾਈਮ ਬੱਸ ਲੈ ਕੇ ਜਾਂਦੇ ਡਰਾਈਵਰ ਬੰਦੇ ਨੇ ਕਹੋ ਸਵਾਰੀ ਡਿੱਗ ਪਈ, ਕਹਿੰਦਾ ਕੋਈ ਨਹੀਂ ਪਿਛਲੀ ਤੇ ਆ ਜਾਊਗਾ। ਯਾਰ ਭਾਜੀ ਇਹ ਚਲਾਉਣ ਦਾ ਤਰੀਕਾ ਆ ਹੈ, ਹੈਂਡਲ ਤੇ ਹੁੰਦਾ ਉਹਨਾਂ ਹੱਥ ਤੇ ਇੱਥੇ ਪਾ 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 ਉਹ ਪਾ ਭਾਈ ਓ ਇੰਜ ਵੀ ਕਰਦੇ ਆ, ਚਲਾਉਂਦੇ ਨੇ ਇੰਜ ਹੱਥ ਨਾਲ। ਇਹ ਬੱਸ ਨੇ ਕੀ ਨੋਟ ਕਰਨਾ? ਹਾਂ ਓਕੇ ਏਦਾਂ ਹੀ। ਇੱਧਰ ਵੇਖ, ਇਹ ਉਂਗਲ 'ਚ ਸਿਗਰਟ, ਇਹ ਸਟੀਅਰਿੰਗ ਤੇ ਹਾਂ ਤੇ ਇਹ ਹਾਰਨ ਤੇ। ਤੇ ਕਰਮ ਰਹੀ ਚੱਲ ਰਿਹਾ ਹਾਂ। ਸਵਾਰੀ ਲੱਥਣੀ ਜਾਂ ਚੜ੍ਹਨੀ ਨਾ, ਉੱਥੇ ਉਹਨਾਂ ਨੇ ਬੜੀ ਐ ਕੱਟ ਮਾਰ ਕੇ ਜਾਣਾ ਕਿ ਇਹ ਬੱਸ ਬੜੀ ਤੇਜ਼ ਜਾਏਗੀ ਤਾਂ ਉਹਦਾ ਚੜੋ ਹੀ ਏਦਾਂ ਹੀ ਆ। ਯਾਰ ਇਹ ਅੱਛਾ ਬਹੁਤ ਹੈਵੀ ਡਰਾਈਵਰ। ਬੱਸ 'ਚ ਸਵਾਰੀ ਚੜੇ ਨਾ ਕੋਈ ਯਕਦਮ ਇਦਾਂ ਦਾ ਬੰਦਾ ਸੀਟ ਤੇ ਕਹੂਗਾ ਓਏ ਆ ਜਾਓ ਇੱਥੇ ਗੱਲਾਂ ਕਰਦੇ ਚੱਲ ਜਾਗੇ। ਪਤਾ ਨਹੀਂ। ਯਕੀਨ ਮੰਨੋ ਮੈਂ ਨਾ ਸੱਚੀ ਬੱਚਿਆ ਹੁਣ ਪਿਛਲੇ ਦਿਨਾਂ ਦਾ ਵਾਕਿਆ ਮੈਂ ਸੱਚੀ ਅੱਛਾ ਇੱਕ ਗੱਲ ਵੀ ਦੱਸੂਗਾ, ਕੋਈ ਫੋਰਸ ਵੀ ਕਰੂ, ਯਕੀਨ ਕਰਿਓ। ਯਕੀਨ ਕਰੋ ਹਾਂ। ਚੱਲ ਸੁਣਾਓ ਮੈਂ ਸਾਡੇ ਸੀਰੀਅਸ ਕਹਿ ਰਿਹਾ ਵਾਂ। ਮੈਂ ਜਦੋਂ ਮੈਂ ਡੇਰਾ ਗਾਜ਼ੀ ਖਾਨ ਸ਼ਾਦੀ ਤੇ ਗਿਆ, ਉਹ ਤੂੰ ਮੇਰਾ ਕਾਜ਼ੀ ਖਾਨ ਗਿਆ ਓਏ ਹਾਂ ਬੜਾ ਤੇ ਆਇਆ ਕਿ ਆਇਆ ਵੀ ਉਂਝ ਉਂਝ ਹੀ ਮੰਗ ਕੇ ਹੀ। ਹਾਂ ਤੇ ਮੈਂ ਡੇਰਾ ਗਾਜ਼ੀ ਖਾਨ ਗਿਆ, ਸਾਡੀ ਗੱਡੀ ਜੀਟੀਐਸ ਤੋਂ ਮਿਸ ਹੋ ਗਈ ਨਾ, ਤੇ ਉਹ ਭਾਈ ਮੁੜ ਕੇ ਕਹਿੰਦੇ ਲਾਲ ਬੱਸ ਜਾਣੀ, ਉਹ ਜਿਹੜੀ 72 ਸਿਟੀ ਟੈਪ ਹੁੰਦੀ। ਅੱਛਾ ਇਦਾਂ ਕੋਸਤਾ ਨਹੀਂ ਇਦਾਂ ਸਵਾਰੀ ਬੱਸ ਚੜੇ ਨਾ ਤੇ ਸਵਾਰੀਆਂ ਕਹਿਣੇ ਓਏ ਆ ਖੁਸਰਾ ਆ ਕਿੱਧਰ ਚੜਾ।
ਹਾਂ ਡੇਰਾ ਗਾਜ਼ੀ ਖਾਨ ਮੈਂ ਜਨਮਨ ਅਸੀਂ 12 ਵਜੇ ਇੱਥੋਂ ਨਿਕਲੇ 2 ਵਜੇ ਸਵੇਰੇ 8 ਵਜੇ ਮਲਤਾਨ ਪਹੁੰਚੇ ਅਸੀਂ ਸਵੇਰੇ 8 ਵਜੇ ਪਹੁੰਚੇ ਉੱਥੇ ਮੁਲਤਾਨ। ਤੇ ਜਾਂਦਿਆਂ ਮੇਰਾ ਨਾ ਸੱਚੀ ਮੁੱਚੀ ਆ ਸਾਡੀ ਸਾਈਡ ਸੁੱਜੀ ਹੋਈ ਸੀ, ਉਹ ਟੇਕ ਲਾ ਕੇ ਕੜ ਉਹ ਇੰਜ ਹੀ ਗਿਆ ਵਾ ਡਾਈਆਂ ਮਾਰਦੇ। ਯਾਰ ਤੁਸੀਂ ਸੀਟ ਤੇ ਬੈਠੋ, ਜਿਹੜੀ ਉਹ ਸ਼ੀਸ਼ੇ ਦੀ ਆਵਾਜ਼ ਆਉਂਦੀ ਹੈ ਕਿਹੜੀ ਸੋਹਣੀ ਲੱਗਦੀ ਹਾਏ ਲੇਕਿਨ ਹੁਣ ਉਹ ਭਾਜੀ ਹੁਣ ਹਾਲੇ ਵੀ ਮਜਬੂਰ ਲੋਕ ਉਹ ਚ ਸਫ਼ਰ ਕਰਦੇ ਆ। ਮਿੱਠਾ ਜੀ, ਤੁਸੀਂ ਕੀਤਾ ਸਾਜੀ ਯਾਰ ਹੁਣ ਉਹ ਵੱਡੀਆਂ ਜਿਹੜਾ ਨਾ ਕੰਡਕਟਰ ਤੇ ਡਰਾਈਵਰ ਉਹਨਾਂ ਦੀ ਸਾਈਕੀ ਮਿਲਦੀ ਹੈ ਸ਼ੀਸ਼ੇ ਚੋਂ ਸ਼ੀਸ਼ੇ ਤੋਂ, ਤੇ ਦੂਸਰੇ ਨੰਬਰ ਤੇ ਜਿਹੜੇ ਹਾਰਨ ਹੈਗੇ ਹਾਰਨ ਉਹਦਾ ਉਹਨਾਂ ਦਾ ਇੱਕ ਬੜਾ ਮਕਸਦ ਆ ਸੋਰੀ ਚੁੱਕ ਟਰਨੋ ਠੀਕ ਹੈ ਸੋਰੀ ਚੁੱਕ ਠੀਕ ਹੈ ਤੇ ਜਿਹੜਾ ਉਹ ਦੂਸਰਾ ਪਾਪਾ ਪਰੇ ਹੋ ਜਾ ਉਹ ਆ। ਪਰੇ ਹੋ ਜਾ ਇਹ ਸਾਰੇ ਉਹਨੇ ਉਹ ਬੰਦਾ ਇੱਕ ਹੈ ਉਹ YouTube ਤੇ ਪਿਆ ਵੀ ਹੋਇਆ। ਹਾਂਜੀ ਇਹ ਗੱਲਾਂ ਸਹੀ ਗੱਲ। ਮੈਂ ਫੈਸਲਾਬਾਦ ਤੋਂ ਜਾਣਾ ਸੀ ਲਾਹੌਰ ਦਾਤਾ ਸਾਹਿਬ ਸਲਾਮ ਕਰਨ। ਮੈਂ ਬੱਸ 'ਚ ਬੈਠਾ ਵਾਂ, ਹੁਣ ਬੱਸ LCD ਸਿੱਧੀ ਲੱਗੀ ਹੋਈ ਸੀ ਬਿਲਕੁਲ ਦਰਮਿਆਨ 'ਚ, ਉਹਦੀ LCD ਵੀ ਆ ਰਹੀ ਆ ਹਲਕੀ ਜਿਹੀ ਐ ਦੇਖਣੀ ਪੈਂਦੀ ਸੀ। ਮੈਨੂੰ ਕਿਹਾ ਮੈਂ ਕਿਹਾ ਭਾਈ ਨਾ LCD ਲੱਗੀ ਹੈ, ਸਫ਼ਰ ਜਿਹੜਾ ਸੋਹਣਾ ਲੰਘ ਜਾਏਗਾ, ਮੇਰਾ ਫਿਲਮ ਲਾ ਦੇ। ਕਹਿੰਦਾ ਲਾਓ ਫਿਲਮ ਦਾ ਕੀ ਫਾਇਦਾ ਆ, ਹੋਰ ਅੱਧੇ ਘੰਟੇ 'ਚ ਮੈਂ ਲਾਹੌਰ ਪਹੁੰਚ ਉਹ ਉਹਨੇ ਫਿਲਮ ਵੀ ਲਾਈ। ਇੱਕ ਮਾਈ ਕਾਲੂ ਦੇ ਫੁੱਲ ਲੈਂਜ ਕੋਲ ਆ ਕੇ ਕਹਿੰਦਾ ਖਰੇ ਕੌਣ ਉਹ ਯਾਰ ਬੱਸ ਦੀ ਗੱਲ ਕਰਨ ਡਿਆ ਸੀ ਉਹ ਬੱਸ ਦੀ ਗੱਲ ਤੋਂ ਉਹ ਯਾਰ ਇੱਕ ਸਫ਼ਰ ਹੋਰ ਮਿੱਠੇ ਕੀਤਾ। ਅੱਛਾ ਜੀ ਲੋਰੋ ਫੈਸਲਾਬਾਦ ਵਾਲਾ ਸੀ, ਉਦੋਂ ਵਾਲਾ ਸਿੰਗਲ ਰੋਡ ਹੁੰਦਾ ਸੀਗਾ। ਹੁਣ ਬੋਏ ਸਾਡੇ ਦੌਰ ਚ ਸਿੰਗਲ ਹੀ ਸੀਗੇ, ਸਾਨੂੰ ਪਤਾ ਤੁਸੀਂ ਕਿਹੜਾ ਅੱਜ ਦੇ। ਜਿੱਡਾ ਤੁਹਾਡਾ ਬੈੱਡ ਵਾ ਤੁਹਾਨੂੰ ਡਬਲ ਰੋਡ ਵੀ ਸਿੰਗਲ ਹੀ ਲੱਗਦਾ। ਨਹੀਂ ਉਹ ਡੇਂਜਰਸ ਸਫ਼ਰ ਮੇਰਾ, ਡੇਂਜਰਸ ਸਫ਼ਰ, ਬਹੁਤ ਜ਼ਿਆਦਾ ਡੇਂਜਰਸ। ਹਾਰਨ ਨਹੀਂ ਉਹ ਛੋਟੀ ਗੱਡੀ ਸੀਗੀ ਪਿਕਅਪ। ਠੀਕ ਹੈ ਨਾ, ਇੰਨੀ ਛੋਟੀ ਗੱਡੀ ਸੀ ਐ ਬੈਠੇ ਨਹੀਂ ਉਹ ਛੋਟੀ ਗੱਡੀ ਸੀ। ਤੇ ਮੇਰੇ ਨਾਲ ਨਾ ਹੁਣ ਇੱਕ ਦੋਸਤ ਮੇਰਾ, ਉਹ ਵਾਵਾ ਅਥਰਾ ਟਾਈਪ ਹੈਗਾ ਗੁੱਸੇ ਜੋ ਵਾਲਾ। ਸਾਡੇ ਨਾਲ ਜਿਹੜਾ ਕਰੈਕਟਰ ਬੈਠਾ ਨਾ, ਉਹ ਨਾ ਹੁਣ ਚੋੜਾ ਹੋ ਕੇ ਬੈਠਾ, ਤੇ ਉਹਨੂੰ ਗਈ ਜਾਣ ਨੇ ਮੇਰੇ ਨਾਲ ਦਾ ਕਿ ਯਾਰ ਥੋੜਾ ਜਿਹਾ ਸਾਈਡ ਤੇ ਹੋ ਕੇ ਬੈ, ਕਹਿੰਦਾ ਗੱਡੀ ਮੁੱਲ ਲੈ ਲੈ। ਉਹ ਕੋਨੇ ਇੰਜ ਕਹਿ ਜਿਹਦੀ ਗੱਡੀ ਮੁੱਲ ਲੈ ਲਾ। ਆਹੋ ਗੱਡੀ ਮੁੱਲ ਲੈ ਲੈ। ਉਹ ਕਹਿੰਦਾ ਯਾਰ ਤੈਨੂੰ ਤਮੀਜ਼ ਨਹੀਂ। ਉਹਨਾਂ ਦੀ ਬਹਿਸ ਬਸੀ ਹੋਇਆ, ਉਹਨੇ ਲਾਤੀਆਂ ਉਹਦੇ, ਠੀਕ ਹੈ, ਲੜਾਈ ਹੋ ਗਈ ਉਹਨਾਂ ਦਾ, ਛੋਟਾ ਛੋਟਾ ਜਿਹਾ ਇਹ ਹੋਇਆ। ਤੇ ਹੁਣ ਨਾ ਉਹਨੂੰ ਕੰਡਕਟਰ ਨੂੰ ਮੈਂ ਕਿਹਾ ਯਾਰ ਇਹਨਾਂ ਦੀਆਂ ਸੀਟਾਂ ਚੇਂਜ ਕਰ ਦੇ ਮਿਹਰਬਾਨੀ ਯਾਰ ਤੇਰੀ। ਲੜਦੇ ਉਹਨੂੰ ਨਾ ਥੋੜਾ ਜਿਹਾ ਅੱਗੇ ਬਿਠਾਤਾ, ਅਸੀਂ ਪਿਛਲੀਆਂ ਸਾਈਡ। ਉਹ ਹੁਣ ਨਾ ਕਰੈਕਟਰ ਨੂੰ ਫੋਨ ਕਰਨ ਡਿਆ, ਸਟਾਪ ਤੇ ਰਹਿਣਾ, ਸਟਾਪ ਤੇ 2 ਜਣੇ ਇੰਜ ਦੀ ਉਹ ਫਲਾਣ ਦੂੰਗਾ ਯਾਰ। ਉਹਦਾ ਨਾ ਫੋਨ ਥੱਲੇ ਨਹੀਂ ਆਇਆ, ਸਟਾਪ ਤੇ ਆ ਜਾ, ਸਟਾਪ ਤੇ ਆ ਜਾ। ਸਾਰੇ ਜਣੇ ਸਟਾਪ ਤੇ ਆ ਜਾਓ। ਓਏ ਤੇ ਹੁਣ ਮੈਂ ਆਪਣੇ ਨਾਲ ਦੇ ਨੂੰ ਬੋਲਣ ਡਿਆ ਕਿ ਯਾਰ ਤੇਰਾ ਕੀ ਕੰਮ ਬਣਦਾ ਤੋਂ ਲੜ ਪਿਆ ਹੈ। ਡਰ ਗਏ ਹੁਣ ਮੈਂ ਸਹਿਮੇ ਹੋਏ। ਉਹ ਤੈਨੂੰ ਪਤਾ ਮੈਂ ਤੇ ਲੜਨ ਵਾਲਾ ਹੈ ਹੀ ਨਹੀਂ, ਨਾ ਲੜਦੇ। ਮੈਂ ਹੁਣ ਬੜਾ ਖੌਫਨਾਕ ਪਰੇਸ਼ਾਨ ਵੀ ਕਿ ਯਾਰ ਕੀ ਹੋਣਾ। ਤੇ ਜਦੋਂ ਸਟਾਪ ਆਇਆ ਨਾ ਮਿੱਠੇ, ਤੇ ਕੋਈ ਬੰਦਾ ਨਾ ਬੰਦੀ ਜਦੋਂ ਸਟਾਪ ਆਇਆ ਤੁਹਾਨੂੰ ਤੇ ਪਸੀਨੇ ਜੁੱਟੇ ਹੋਣੇ ਕਿ ਯਾਰ ਮਰ ਗਏ। ਪਸੀਨੇ ਯਾਰ, ਪੂਰਾ ਰਸਤਾ ਛਾਟ ਰਿਹਾ ਮੈਂ ਕਿ ਪਤਾ ਨਹੀਂ ਕੀ ਹੋ ਜਾਣਾ ਵਾ। ਫੋਨ ਹੀ ਨਹੀਂ ਉਹਦਾ ਯਾਰ। ਤੇ ਹੁਣ ਥੱਲੇ ਉਤਰਿਆ ਤੇ ਕਹਿੰਦਾ ਅੱਲਾ ਤੈਨੂੰ ਪੁੱਛੂਗਾ ਤੇ ਚਲਾ ਗਿਆ। ਅਰੇ ਅਰੇ ਮੈਂ ਉਹਨੂੰ ਕਿਹਾ, ਮੈਂ ਸੱਚੀ ਮੁੱਚੀ ਮੈਂ ਕਿਹਾ ਯਾਰ ਬਹੁਤ ਗੱਲ ਜਿਹੜੀ ਕਰਕੇ ਗਿਆ ਨਾ, ਇਹਦੇ ਕੋਲ ਫੌਰਨ ਮਾਫੀ ਮੰਗਾ ਸੀ। ਫਿਰ ਉਤਰ ਕੇ ਫੌਰਨ ਉਹਦੇ ਕੋਲ ਮਾਫੀ ਮੰਗੀ, ਜੱਫੀ ਪਾਈ ਕਿ ਇੰਜ ਨਾ ਕਰਿਆ ਕਰੋ। ਜਿਸ ਬੰਦੇ ਨੇ ਆਪਣਾ ਹਰ ਫੈਸਲਾ ਅੱਲਾਹ ਤਾਲਾ ਦੀ ਜ਼ਾਤ ਤੇ ਛੁੱਟਦਾ, ਉਹਦੇ ਕੋ ਬਚੋ ਉਹਦੇ ਭਾਈ ਬਚੋ, ਸੇਫਟੀ ਕਰੋ ਆਪਣੀ। ਇੱਕ ਮਾਈ ਐ ਜੀ ਕਾਲੂ ਦੇ ਬਿਲਕੁਲ ਕੋਲ ਆ ਕੇ ਕਹਿੰਦੀ ਸਿੰਗਲ ਰੋਡ ਸੀ। ਅੱਛਾ ਮਾਈ ਕਾਲੂ ਦੇ ਕੋਲ ਆ ਕੇ ਕਹਿੰਦੀ ਐ ਕਰਕੇ ਕੋਲ ਆ ਕੇ ਆ ਉਹੀ ਚਵਲ ਬਹੁਤ ਅੱਛਾ ਮਾਈ ਕੋ ਆਇਆ ਵੀ ਨਹੀਂ ਗਿਆ, ਮਾਈ ਦੇ ਲਾਗੇ ਚਲਾ ਗਿਆ। ਕਿ ਮਾਈ ਪੁੱਛ ਲੈ ਮੈਂ ਬੁੱਕਦਾ ਮੁੰਡਾ ਮੈਂ ਇੱਕ ਕੰਮ ਬਾਈ ਤੇ ਨੂੰ ਜਾਣਾ। ਤੂੰ ਐਂਟਰੀ ਕੀਤੀ ਤੇ ਆਪ ਕੋਲ ਚਲ ਗਿਆ। ਪਾਗਲਾ ਦਾ ਸਰਦਾਰ ਆ, ਤਾਂ ਪਾਗਲ ਹੈ ਨਾ। ਆਹੋ ਇੱਕ ਬੰਦੇ ਨੇ ਇਹਨੂੰ ਕਿਹਾ ਉਰੇ ਆ, ਤੇ ਪਰਾਂ ਨੂੰ ਭੱਜ ਗਈ। ਉਹ ਕਹਿੰਦਾ ਉਹ ਤੇਰਾ ਭਰਾ ਹੈ ਨੂੰ ਆਉਂਦਿਆ, ਕਹਿੰਦਾ ਨਹੀਂ ਪਰੇ ਨੂੰ ਜਾਣ ਡਿਆ, ਗੰਜਾ ਵਾ। ਯਾਰ ਜਦੋਂ ਅਸੀਂ ਗਏ ਸੀ ਨਾ ਸੋਦੇ ਰੋ ਮਿੱਠੇ, ਤੁਹਾਨੂੰ ਮੈਂ ਵੱਡੇ ਦਿਲ ਦੀ ਗੱਲ ਸੁਣਾਉਣ ਲੱਗਾ ਵਾਂ ਕਿ ਅਸੀਂ ਕਿਸ ਖਾਨਦਾਨ ਨਾਲ ਤਲਕ ਰੱਖਦੇ। ਭਾਜੀ 18 ਸਾਲ ਇਹਨਾਂ ਦੇ ਖਾਨਦਾਨ ਦਾ ਠਾਕਰ ਨੇ ਹੁੱਕਾ ਪਾਣੀ ਬੰਦ ਕੀਤਾ ਸੀ। ਉਹੀ ਖਾਨਦਾਨ। ਉਹ ਯਾਰ ਤੂੰ ਬੁਲੰਦੀ ਫਿਲਮ ਦੀ ਸਟੋਰੀ ਨਾ ਸੁਣਾ, ਠਹਿਰ ਇੱਕ ਮਿੰਟ। ਉਹ ਇੱਕ ਫਿਲਮ ਦੇ ਵਿੱਚ ਸੀਨ ਆ, ਠਾकुर ਕਹਿੰਦਾ ਹੁੰਦਾ किसने देखा इस लड़की के साथ न्याय होता, कोई नहीं बोलता था। इधर तो बच्चा तो निकले तो था, मैंने देखा ठाकुर, पता होगा ਤੇ ਗੋਲੀ ਕਰ ਦਿੰਦੇ।
मैंने देखा ਯਾਰ ਮੈਂ ਤੁਹਾਨੂੰ ਦੱਸਾਂ ਨਹੀਂ ਆ ਕਿ ਤੁਸੀਂ ਕਿੱਡੇ ਕਰੈਕ ਦੇ ਦਿਮਾਗ ਦੇ ਬੰਦੇ ਸੀਗੇ। ਉਹ ਭਾਈ ਆ ਕੇ ਨਾ ਬੰਦੇ ਨੇ ਇੱਕ ਅਨਾਉਂਸਮੈਂਟ ਕੀਤੀ ਕਿ ਜਿਹੜਾ ਜਹਾਜ਼ ਯਾਰ ਏਦਾਂ ਤੇ ਅੱਲਾ ਮਾਫੀ ਦੇਵੇ, ਹਰ ਫਿਲਮ ਦੇ ਵਿੱਚ ਨਾ ਹੀਰੋ ਦਾ ਦੋਸਤ ਹੁੰਦਾ ਕਾਮੇਡੀਅਨ ਜਿਹੜਾ ਕਹੂਗਾ ਉਸਕੋ ਦੇਖ ਕੀ ਬਾਤ ਬਤਾਤੇ ਕਾਮੇਡੀ ਨਾਲ ਹੁੰਦੇ ਯਾਰ ਪੰਜਾਬੀ ਫਿਲਮ ਕਿਹੜੀ ਹੈ ਯਾਰ, ਤੋਂ ਪਤਾ ਨਹੀਂ ਉਹਦਾ ਦਿਲ ਟੁੱਟਦਾ, ਤੁਹਾਨੂੰ ਕਹਿੰਦਾ ਉਹ ਰੋਪੈ ਤੇਰੇ ਜਿਹੜੇ ਪਰ ਹਾਂ ਬੜੀ ਫੇਮਸ ਮੂਵੀ ਆ ਸਾਰੀ ਮੇਰੇ ਸਪਿੰਡਰ ਕੀ ਆ ਆਏ ਹਾਏ ਦਰਜੀਆ ਵੇ ਹਾਂ ਕਲਚਰ ਦਿਖਾਇਆ ਆਪਾਂ ਕੀ ਸੀ ਤੇ ਕੀ ਬਣ ਗਏ। ਯਾਰ ਕਲਚਰ ਯਾਰ ਬੇਵਕੂਫ ਇਨਸਾਨ ਆ ਕੌਣ ਪੰਜਾਬਾਂ ਦੇ ਮੇਲੇ ਦੇ ਜਲੇਬੀਆਂ ਵਾਲੀਆਂ ਛਾਪਰ ਚੋਂ ਕੱਢ ਕੇ ਸਾਰੇ ਕੀਸੇ ਚ ਪਾ ਲਈ ਕਦੀ ਕੱਢ ਕੇ ਖਾਂਦੇ ਆ ਵੀ ਮਾਮਾ ਹੋਰ ਇਦਾਂ ਕਰੀ ਲਿਆ। ਮੇਲੇ ਤੋਂ ਇਹਨੇ ਕਤਲਮਾ ਲਿਆ ਵਾ, ਮੇਲੇ ਦੀ ਗੱਲ ਹੁੰਦੀ, ਮੇਲੇ ਤੋਂ ਕਤਲਮਾ ਲਿਆ ਵਾ ਤੇ ਮਾੜੀ ਜੀ ਠੰਡ ਲੱਗੀ ਤੇ ਬੁੱਕਲ ਮਾਰੀ ਉਹਦੀ ਉਹ ਕਤਲਾਮਾ ਵੱਡਾ ਹੁੰਦਾ। ਹਾਂ ਯਾਰ ਮੈਂ ਤੁਹਾਨੂੰ ਗੱਲ ਮਤਲਬ ਮੈਂ ਤੇਰੇ ਸੂਟੀ ਲਾ ਕੇ ਛਤਰੀ ਬਣਾ ਲਈ। ਦੀਆਂ ਤੇ ਚਲਗੋਦੇ ਲੈ ਕੇ ਕੰਧ ਨਾਲ ਲਗ ਆਉਂਦੇ ਉਹ 20 ਦੇ ਚਲਗੋਦੇ ਡੇਢ ਆਇਆ ਸੀ। ਇੰਨਾ ਘੱਟ ਕੀਤਾ ਉਹਨਾਂ ਨੇ। ਯਾਰ ਮੈਂ ਗੱਲ ਦੱਸਣ ਲੱਗਾ ਕਿ ਉਹਨੇ ਅਨਾਉਂਸਮੈਂਟ ਕੀਤੀ ਕਿ ਇਹ ਜਹਾਜ਼ ਨਹੀਂ ਜਾ ਰਿਹਾ। ਤੁਹਾਡੀ ਵੀ ਸਾਰੇ ਭਰਾ ਇੱਕੋ ਜੀ ਡਰੈਸਿੰਗ ਕਰਕੇ ਫਿਰਦੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਅੱਜ ਪਾਲਕ ਪਕਾਈ। ਇੱਕ ਬੰਦਾ ਇਹਨੂੰ ਵੀ ਕਹਿੰਦਾ ਮੈਂ ਤੈਨੂੰ ਵੇਖ ਲਾਂਗਾ, ਘਰ ਜਾ ਕੇ ਆਪਣੀ ਅੰਮੀ ਨੂੰ ਕਹਿੰਦਾ ਮੈਨੂੰ ਵੇਖਣ ਵਾਲੇ ਆ। ਅੱਛਾ ਜਹਾਜ਼ ਦੇ ਇੱਕ ਵਿੱਚ ਡਾਕਟਰ ਕੋ ਬੈਠਾ ਤੇ ਨਾਲ ਦੇ ਮਰੀਜ਼ ਨੂੰ ਕਹਿੰਦਾ ਅਗਰ ਤੁਸੀਂ ਇਜਾਜ਼ਤ ਦਿਓ ਤੁਹਾਡਾ ਟੀਕਾ ਮੈਂ ਲਵਾਣਾ ਕਿਉਂਕਿ ਉਹਨੂੰ ਪਤਾ ਨਹੀਂ ਕੀ ਆ ਵਿਚਾਰੇ ਨੂੰ। ਇੱਕ ਬੰਦਾ ਨੇ ਕਹਿੰਦਾ ਮੈਂ ਤੈਨੂੰ ਦੇਖ ਲਾਂਗਾ ਤੇ ਡਰਦਾ ਵਾਸ਼ਰੂਮ 'ਚ ਨਹੀਂ ਜਾਂਦਿਆ। ਕਹਿੰਦਾ ਉਹਨੇ ਦੇਖਣਾ ਭਾਜੀ ਯਾਰ ਠਹਿਰ ਜਾ ਓਏ, ਬਕਵਾਸ ਨਹੀਂ ਕਰਨੀ, ਮੈਂ ਤੇਰੇ ਚੰਡ ਮਾਦਣੀ ਉੱਠ ਕੇ ਭਾਜੀ। ਓਏ ਅੱਛਾ ਯਾਰ ਸਊਦੀ ਅਰਬ ਦਾ ਖਾਨਦਾਨ ਜਦੋਂ ਯਾਰ ਯਾਰ ਨੋਨੀ ਨੇ ਇੰਨੀ ਤੇਜ਼ ਆਪਣੇ ਕੰਨ 'ਚ ਤੀਲੀ ਮਾਰੀ ਇੱਧਰ ਡਿੱਗ। ਨਹੀਂ ਗੱਲ ਕੋਈ ਸੱਚ ਸਵਾਲ ਦੀ ਹੋਵੇ ਐਂਕਰ ਹੁਣ ਕੋਈ ਐਂਕਰ ਦੀ ਵੀ ਤਾਂ ਸੀਟ ਨੂੰ ਮੱਦੇ ਨਜ਼ਰ ਰੱਖੇ ਨਾ ਆਗੇ ਯਾਰ ਇਹ ਠਾ 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 ਚੱਲ ਯਾਰ ਨਹੀਂ ਪਤਾ ਕੀ ਗੱਲ, ਅਸੀਂ ਤੈਨੂੰ ਕੱਲ ਬਚਾਇਆ ਵੀ ਉਹਦੇ ਤੋਂ ਬੇਸਿਕ ਤੌਰ ਤੇ ਨਾ। ਜਿਹੜਾ ਦੇਖੋ ਨਾ ਨਾਜ਼ਰੀਨ, ਮੈਂ ਸੱਚੀ ਮੁੱਚੀ ਗੱਲ ਇੱਕ ਸ਼ੇਅਰ ਕਰਾਂਗਾ। ਸਾਡੇ ਉਸਤਾਦ ਮੁਹਤਰਮ ਅੱਲਾ ਜ਼ਿੰਦਗੀ ਤੰਦਰੁਸਤੀ ਸਿਹਤ ਦੇਵੇ, ਬੜੇ ਗਿਲੇ ਸ਼ਿਕਵੇ ਨੇ ਮੈਨੂੰ ਉਹਨਾਂ ਦੇ ਨਾਲ ਸੱਚੀ ਮੁੱਚੀ। ਉਹ ਗੁੱਸੇ 'ਚ ਹੁੰਦੇ ਨੇ ਨਾ, ਤੇ ਸਾਡੇ ਦਫ਼ਤਰ ਦੇ ਵਿੱਚ ਕੋਈ 2-3 ਕਰੈਕਟਰ ਐਸੇ ਵੀ ਨੇ ਜਿਹੜੇ ਮਜ਼ੀਦ ਗੁੱਸੇ 'ਚ ਲੈ ਕੇ ਆਉਂਦੇ ਨੇ। ਅਸੀਂ ਉਹਨਾਂ ਨੂੰ ਠੰਡਿਆਂ ਕਰਦੇ ਹਾਂ, ਯਾਨੀ ਕਿ ਉਹਨੂੰ ਪੱਖੀ ਮਾਰਦੇ ਹੋਰ ਤੇਜ਼ ਕਰਦੇ ਆ। ਉਹ ਭਾਈ ਇੰਝ ਹੀ ਕਰਦੇ ਨੇ। ਹਾਂਜੀ ਸਾਡੇ ਇੱਕ ਥੀਏਟਰ ਦੇ ਵਿੱਚ ਮੋਸਟ ਸੀਨੀਅਰ ਅਸੀਂ ਫੈਸਲਾਬਾਦ ਆਰਟਸ ਕੌਂਸਲ ਸਾਡੀ ਚੈਕਿੰਗ ਕਰਦੇ ਸੀ ਡਰਾਮੇ ਦੇ ਦੌਰਾਨ। ਅਗਰ ਕਿਸੇ ਨੇ ਕੋਈ ਗੱਲਬਾਤ ਐਸੀ ਕੀਤੀ ਤੇ ਫੌਰਨ ਉਸੇ ਟਾਈਮ ਕਲਾਸ ਲੱਗ ਜਾਣੀ ਉਹਦੀ। ਹਾਂਜੀ ਉਹਦੀ ਕਲਾਸ ਕੀ ਲੱਗਣੀ ਕਿ ਆਫੀਸਰ ਨੇ ਆ ਕੇ ਕਹਿਣਾ ਯਾਰ ਇਹ ਗੱਲ ਕਿਹੜੀ ਕੀਤੀ ਫੈਸਲ ਸਾਹਿਬ ਤੁਸੀਂ, ਇਹ ਫਲਾਣੇ ਨੇ ਗੱਲ ਕੀਤੀ ਇਹ ਉਹ। ਤੇ ਉਹ ਹੁਣ ਇੱਕ ਪ੍ਰੋਡਿਊਸਰ ਆਣਾ ਸਾਡਾ ਇੱਕ ਪ੍ਰੋਡਿਊਸਰ ਸੀਗਾ, ਉਹਨੇ ਆ ਕੇ ਕਹਿਣਾ ਓਏ ਖਬਰਦਾਰ ਅੱਗੇ ਤੋਂ ਗੱਲ ਕੀਤੀ ਵਗੈਰਾ ਦੀ ਉਹ ਮੈਨੂੰ ਨਹੀਂ ਚਾਹੀਦੇ ਲਾਫਟਰ, ਤੁਸੀਂ ਪੈਸੇ ਲਓ ਇਹ ਉਹ ਫਲਾਣ। ਠੀਕ ਹੈ। ਅਸੀਂ ਕਹਿਣਾ ਅਸੀਂ ਨਹੀਂ ਕਰਦੇ। ਉਹਦੇ ਵਿੱਚ ਕੀ ਹੋਣਾ, ਆਫੀਸਰ ਜਿਹੜਾ ਨਾ ਉਹ ਠੰਡਾ ਹੋ ਜਾਣਾ ਕਿ ਯਾਰ ਉਹ ਪ੍ਰੋਡਿਊਸਰ ਬੋਲਣ ਡਿਆ ਉਹਨਾਂ ਨੂੰ ਦਿਓ। ਤੇ ਇੱਕ ਸਾਡਾ ਪ੍ਰੋਡਿਊਸਰ ਇਸ ਤਰ੍ਹਾਂ ਦਾ ਸੀਗਾ ਕਿ ਅਸੀਂ ਗੱਲਾਂ ਬਾਤਾਂ ਤੇ ਹੋ ਜਾਂਦੀਆਂ ਸੀ, ਤੇ ਉਹਨੇ ਆ ਕੇ ਆਫੀਸਰ ਨੇ ਕਿਹਾ ਯਾਰ ਇਹ ਕਿਹੜੀਆਂ ਗੱਲਾਂ ਕਰਨ ਡੇ ਹੈਗੇ ਨੇ। ਤੇ ਉਹ ਪ੍ਰੋਡਿਊਸਰ ਨੇ ਕਿਹਾ ਭਾਈ ਇਹਨਾਂ ਨੇ ਰੁਕਣਾ ਹੀ ਨਹੀਂ, ਇਹਨਾਂ ਦੇ ਤਲਕ ਬਹੁਤ ਨੇ। ਉਹਨੇ ਪਿਛਲੀਆਂ ਵੀ ਦੱਸ ਦੇਣੀਆਂ। ਕਿਸਨੇ ਯਾਰ ਉਸ ਕਰੈਕਟਰ ਨੇ ਕੀ ਕੀਤਾ, ਕਹਿੰਦਾ ਉਹ ਭਾਈ ਆ ਨਹੀਂ ਮੁੜਦੇ, ਖੱਪ ਗਏ ਆ। ਹਾਂਜੀ ਇਹ ਭਾਈ ਤਲਕ ਅਗਲਿਆਂ ਦੇ। ਆਫੀਸਰ ਕਹਿੰਦਾ ਅੱਛਾ ਫਿਰ ਮੈਂ ਤਲਕ ਵੇਖ ਲਾਂ। ਉਹ ਸਾਡੇ ਲੈਟਰ ਬਣਾ ਗਿਆ, 3 ਮਹੀਨੇ ਵਾਸਤੇ ਬੈਨ ਕਰ ਗਿਆ ਸਾਨੂੰ। ਉਹਦੇ ਚ ਫੈਸਲਾਬਾਦ ਦੇ ਵੱਡੇ ਨਾਮ 2-3 ਨਾਮ ਵੱਡੇ ਬੈਨ ਵਿੱਚ ਤੇ ਬੈਨ ਹੋ ਗਏ ਸੀ ਬੇਟੇ ਹੋਏ ਘਰ। ਤੇ ਇਸੇ ਤਰ੍ਹਾਂ ਇਸ ਦਫ਼ਤਰ ਚ ਹੋ ਰਿਹਾ ਯੈਸ ਕਿ ਉਸਤਾਦ ਜੀ ਥੋੜਾ ਜਿਹਾ ਹੈਪਰ ਹੋਏ ਨੇ। ਯਾਰ ਅਸੀਂ ਇੰਨੇ ਅਰਸੇ ਤੋਂ ਆਣੇ ਆ, ਰੂਟੀਨ ਦੇ ਨਾਲ ਆ ਰਹੇ, ਅਸੀਂ 3 ਵਜੇ ਆ ਰਹੇ, 2 ਵਜੇ ਆ ਰਹੇ, ਅਸੀਂ ਸ਼ੋਅ ਕਰਕੇ ਜਾ ਰਹੇ ਹਾਂ, ਠੀਕ ਹੈ ਨਾ। ਵਿੱਚੋਂ ਇੱਕ ਬੰਦਾ ਆ ਕੇ ਕਹਿਣ ਡਿਆ ਉਹ ਨਹੀਂ ਭਾਈ ਯਾਰ ਉਹਨਾਂ ਨੇ ਟਾਈਮ ਤੋਂ ਆਉਣਾ ਹੀ ਨਹੀਂ ਪਹਿਲੇ, ਉਹਨਾਂ ਨੇ ਆਉਣਾ ਹੀ ਨਹੀਂ, ਜੋ ਮਰਜ਼ੀ ਕਰ ਲਓ ਉਸਤਾਦ ਜੀ ਤੁਸੀਂ ਜੋ ਮਰਜ਼ੀ ਕਰ ਲਓ, ਠੀਕ ਹੈ, ਤੇ ਨਹੀਂ ਆਣਾ। ਹਾਂ ਕੱਲ ਵੀ ਮੈਂ ਉਹਨਾਂ ਨੂੰ ਕਿਹਾ ਕਿ ਸਾਰੇ ਜਣੇ 1 ਵਜੇ ਨਾ ਆ ਜਾਣ, ਲੇਕਿਨ 3 ਵਜੇ ਤੋਂ ਪਹਿਲੇ ਆ ਜਾਣਗੇ। ਨਹੀਂ ਮੈਂ ਤਾਂ ਪੂਰੇ ਯਾਰ ਮੈਂ ਤੈਨੂੰ ਗੱਲ ਕਰ ਰਿਹਾ ਯਾਰ, ਅਸੀਂ ਹੈਂਡਲ ਕਰਨ ਵਾਲੇ ਆ। ਵਿੱਚੋਂ 2-3 ਕਰੈਕਟਰ ਐਸੇ ਆ ਜਿਹੜੇ ਕਹਿੰਦੇ ਨੇ ਇਹਨਾਂ ਨੇ ਨਹੀਂ ਆਣਾ ਭਾਈ। ਪਹਿਲੇ ਗੱਲ ਪਾ ਦਿੰਦੇ ਉਸਤਾਦ ਜੀ ਗੁੱਸੇ 'ਚ ਉਸ ਕਰੈਕਟਰ ਨੇ ਤੈਨੂੰ ਪਤਾ ਹੀ ਨਹੀਂ ਕੀ ਕੀਤਾ ਗਰੁੱਪ 'ਚ।
ਉਹ ਕਾਲੂ ਦਾ ਜਦੋਂ ਹਾਂਜੀ ਬਹੁਤ ਮਾੜਾ ਕੀਤਾ ਜੀ ਬਹੁਤ ਮਾੜਾ। ਮੈਂ ਨਹੀਂ ਕੀਤਾ ਨਹੀਂ ਯਾਰ ਤੂੰ ਗਲਤ ਕੀਤਾ। ਉਸਤਾਦ ਜੀ ਗੁੱਸੇ 'ਚ ਨੇ, ਫੁੱਲ ਗੁੱਸੇ 'ਚ। ਉਧਰੋਂ ਹੋ ਗਿਆ ਕਹਿਣ ਉਸਤਾਦ ਜੀ ਕਾਲੂ ਲੇਟ ਹੈਗਾ ਯਾਰ, ਇਹ ਉਹ ਫਲਾਣਾ ਢਮਕਾ। ਇੱਥੇ ਸਾਰੇ ਦਫ਼ਤਰ ਦੇ ਵਿੱਚ ਕੋਈ ਵੀ ਨਹੀਂ ਨਾ ਹੁੰਦਾ। ਜਦੋਂ ਮੈਂ ਤੈਨੂੰ ਇੱਕ ਟਾਈਮ ਐਸਾ ਸੀ ਜਦੋਂ ਮੈਂ ਇਕੱਲਾ ਹੁੰਦਾ ਸੀਗਾ ਤੇ ਮਿੱਠਾ ਵੀ ਰਸਤੇ 'ਚ ਸੀ, ਦਾਨਿਸ਼ ਵੀ ਰਸਤੇ 'ਚ ਸੀ, ਤੇ ਉਸਤਾਦ ਜੀ ਨੇ ਮੈਨੂੰ ਕਹਿਣਾ ਕਿ ਯਾਰ ਫੈਸਲ ਯਾਰ ਸ਼ੋਅ ਸਟਾਰਟ। ਮੈਂ ਕਿਹਾ ਉਸਤਾਦ ਜੀ ਬਸ 15 ਕੁ ਮਿੰਟਾਂ ਤੱਕ ਕਰ ਰਹੇ ਆ, ਤੇ ਸਾਰੇ ਮੇਰੇ ਨਾਲ ਰਾਬਤੇ 'ਚ ਹੁੰਦੇ ਸੀਗੇ ਕਿ ਆ ਰਹੇ ਆ ਜਾ ਰਹੇ ਆ, ਤੇ ਕਿਸੇ ਟਾਈਮ ਮੈਂ ਵੀ ਲੇਟ ਹੋਣਾ ਤੇ ਇਹਨਾਂ ਨੇ ਕਹਿਣਾ ਉਸਤਾਦ ਜੀ ਅਸੀਂ ਬਸ ਸ਼ੁਰੂ ਕਰਨ ਲੱਗੇ ਆ। ਦੋਸਤ ਅਹਬਾਬ ਨੂੰ ਕਵਰ ਆ ਤੇ ਕਵਰ ਕਰਨਾ ਤੂੰ ਤੇ ਲਾਲਾ ਦੇ ਕੱਲ ਦੱਸਣ ਯਕੀਨ ਕਰੋ, ਇੱਕ ਮਿੰਟ, ਇਹ ਕੱਲ ਤੂੰ ਸਿਰਫ ਭਾਈ ਫੈਸਲ ਦੀ ਵਜ੍ਹਾ ਤੋਂ ਬਚ ਗਿਆ ਕਸਮੇ। ਬਸ ਹਜੇ ਵੀ ਮੈਨੂੰ ਗੱਲ ਯਾਦ ਹੁੰਦੀ ਨਾ, ਉਹ ਕੀ ਕਹਿੰਦੇ ਆ, ਘਾਤਕ ਟੈਪ ਹੋ ਜਾਂਦਾ, ਮੈਂ ਕਾਤੀਆ ਟੈਪ। ਲੇਕਿਨ ਯਾਰ ਤੇਰਾ ਵੱਡਾ ਪਨ ਹੈ ਕਿ ਤੂੰ ਬਿਲਕੁਲ ਵੀ ਇਸ ਗੱਲ ਨੂੰ ਲਿਆ ਹੀ ਨਹੀਂ। ਨਹੀਂ ਸਹੀ ਗੱਲ। ਸਬਕ ਤੇਰਾ ਵੱਡਾ ਪਨ ਆ ਸਬਕ ਹੀ ਨਹੀਂ ਜਾਂ ਵੱਡਾ ਪਨ ਆ ਜਾਂ ਤੂੰ ਬਗੈਰਤ ਵਾ। ਮੈਂ ਨਾ ਯਾਰ ਇਹਨੂੰ ਕਹੇ ਇਸ ਟੌਪਿਕ ਤੇ ਗੱਲ ਹੀ ਨਾ ਕਰੇ। ਮੈਂ ਕੱਲ ਕਸਮ ਖਾਦੀ ਸੀ ਭਾਈ ਫੈਸਲ ਕਸਮੇ ਮੀਟਰ ਸ਼ਾਟ ਚੱਲ ਦਫ਼ਾ ਇਹਨੂੰ ਕੋ ਪੁੱਲ ਕਰਾ ਯਾਰ, ਦਫਾ ਕਰ ਯਾਰ ਪੁੱਲ ਕਰਾ ਜੋ ਵੀ ਯਾਰ ਛੱਡ ਦੇ ਪਤਾ ਕੀ ਗੱਲ ਨਾ। ਤੇਰੇ ਨਾ ਸਾਰੇ ਭਰਾ ਵਾ, ਨਿੱਕੇ ਵੀਰ ਆ, ਪਿਆਰ ਮੁਹੱਬਤ ਨਾਲ ਰੂਹ ਫਿਰ ਥੱਲੇ ਪਤਾ ਕੀ ਕਮੈਂਟ ਹੁੰਦੇ ਆ, ਜੀ ਕੋ ਮਾਰਾ ਸ਼ੋਰੀ ਕਰੋ, ਹੁਣ ਸ਼ੋਰੀ ਨਹੀਂ ਹੋਣੀ। ਠੀਕ ਹੈ ਨਾ। ਹਾਂ ਤੇਰੀ ਮਿਹਰਬਾਨੀ ਹੈ। लेकिन तू मारा की था लेकिन खैर चल ਮਾਰਾ ਕੀਤਾ एक कमेंट में तो दसागा, उन्होंने सच्ची में जी क्या कहते, जैसे अब्बास भाई के वाला साहब को आपने इधर शो में बुलाया है, ऐसे दानिश भाई के वाला साहब को भी आप शो में ਨਹੀਂ ਉਹ ਨਹੀਂ ਆ ਸਕਦੇ, ਉਹਨਾਂ ਨੇ ਆਉਣਾ ਹੀ ਨਹੀਂ। ਹੋਰ ਉਹਦੀ ਤਬੀਅਤ ਹੋਰ ਵਾ। उन्होंने तो ਯਾਦ ਦੇਖੀ ਸੀਰੀਅਸਲੀ ਮੇਰੇ ਬਾਲ ਸਾਹਿਬ ਯਾਦ ਹੁੰਦੇ ਨਾ ਜਾਂਦਾ ਸੀ ਘਰ ਦੇ ਵਿੱਚ, ਤੁਹਾਡੀ ਰੂਹ ਲੱਗ ਨਹੀਂ ਸੀ ਉਹਨਾਂ ਸਹੀ ਗੱਲ ਆ। और रही गल पिछली कि जी कालू ਨੂੰ ਮੈਂ ਕਿਸੇ ਤੋਂ ਚੋਰੀ ਜਾਂ ਕਿਸੇ ਕੋਲ ਛੁਪਾ ਕੇ ਜਾਂ ਕੋਈ ਤਰੀਕੇਕਾਰ ਨਾਲ ਗੱਲ ਨਹੀਂ ਕੀਤੀ ਕਿ ਮੈਂ ਦੇਖੀਏ ਹੁਣ ਦੇਖਾ ਕੀ ਹੁੰਦਾ। ਮੈਂ ਜਸਟ ਇੱਕ ਗੱਲ ਕੀਤੀ ਕਿ ਇਹਦੇ ਭਾਈ ਇੱਕ ਮਿੰਟ ਯਾਰ, ਇੱਕ ਮਿੰਟ ਮੈਂ ओए ਅਸੀਂ ਗਰੁੱਪ ਚ ਅਸੀਂ ਨਹੀਂ ਕਰ ਰਹੇ, ਤੂੰ ਕਿਉਂ ਕੀਤੀ? ਪਰ ਫੈਸਲ ਗੱਲ ਨੂੰ ਮੁਕਾਈਦਾ ਹੁੰਦਾ ਵਾ, ਗੱਲ ਨੂੰ ਮੈਂ ਵਧਾਉਣਾ ਨਹੀਂ ਚਾਹੁੰਦਾ। ਇਹਨੇ ਮੈਨੂੰ ਕਿਹਾ ਕਹਿੰਦਾ ਭਾਈ ਫੈਸਲ ਜਿਹੜੀ ਹੁਣ ਬੱਦੂ ਦੇ ਨਹੀਂ ਸੀਰੀਅਸਲੀ ਇਹਨੇ ਕਿਹਾ ਯਾਰ ਜਿਹੜੀ ਮੈਂ ਗਰੁੱਪ 'ਚ ਹਰਕਤ ਕੀਤੀ ਹੈ ਨਾ, ਮੈਂ ਮਾਫੀ ਮੰਗਦਾ। ਬਸ। ਕਹਿੰਦਾ ਮੈਨੂੰ ਪਤਾ ਨਹੀਂ ਲੱਗਾ, ਮੈਂ ਪਰਸਨਲ ਕਰਨੀ ਸੀ ਉਸਤਾਦ ਜੀ ਨਾਲ ਗਰੁੱਪ 'ਚ। ਲੇਕਿਨ ਇਹਨਾਂ ਗੱਲ ਪਤਾ ਕੀ ਇਹਨੇ ਪਤਾ ਕੀ ਬਿਲਕੁਲ ਸਾਰੇ ਉਹ ਨਾ ਯਾਰ ਕੰਮ ਯਾਰ ਇਹਦਾ ਮਜ਼ਾਕ ਬਣਾ ਲਿਆ ਹੱਥ ਚਲਾ ਕੇ ਵਾਲਾ ਨਾ ਮਜ਼ਾਕ ਕਰੋ। ਨਾ ਆਡੀਅנס ਦੇਖਣ ਲਈ ਔਨ 에ਅਰ ਚੱਲ ਰਿਹਾ, ਚੱਲ ਦੇਖਿਆ ਮੇਰੀ ਜਗ੍ਹਾ ਤੇ ਓੜਨੀ ਵੀ ਹੁੰਦੀ, ਉਹਨਾਂ ਨੂੰ ਵਿੱਚੋਂ ਲੰਘੇ ਤੇ ਇਹਦੇ ਯਕੀਨ ਕਰ। ਯਾਰ ਆ ਦੇਖ ਲੈ ਡਿਗਰੇਡ ਕਰਨ ਲਿਆ। ਓਏ ਬਹੁਤੀਆਂ ਤਾਰਾਂ ਵਾਲੇ ਜਾਬੇ ਬਸ ਕਰ ਦੇ। ਯਾਰ ਮੈਂ ਇੱਕ ਗੱਲ ਛੋਟੀ ਜਿਹੀ ਕਰਾਂਗਾ, ਅਗਰ ਮੇਰੀ ਨਾ ਕਰ ਤੂੰ ਉਹ ਖਿੱਚਣ ਦੇ ਨਾ ਕਰ ਯਾਰ। ਚੁੱਪ ਕਰ ਜਾ ਯਾਰ, ਕੀ ਆ ਤੂੰ ਯਾਰ, ਚੁੱਪ ਕਰਾ ਨਾ ਭਾਈ ਫੈਸਲੇ ਯਾਰ, ਕਿਹੜੇ ਕੰਮ ਲੱਗਾ ਯਾਰ ਤੋਂ ਤੂੰ? ਬਾਅਦ ਮੈਨੂੰ ਚੁੱਪ ਕਰਾ ਦੋ, ਮੈਂ ਹੋ ਜਾਏਗਾ ਇਹ ਛੋਟੀ ਚੱਲ ਯਾਰ ਇੱਕ ਯਾਰ ਕਿ ਚੁੱਪ ਕਰ ਜਾਣਾ ਯਾਰ। ਚੁੱਪ ਕਰ ਚੱਲ। अगर मेरी वजह तो किसी की दिलजारी हुई, मैं ऑन रिकॉर्ड रियली तौर पे मेरा कोई मिशन नहीं सी, मैं माफी मांगता हूं। बस छੱਡ ਦੇ। ठीक है, कर। और अगर कोई मिशन होता तो मैं पर्सनल जाता। ਆ ਦੇ ਓਏ ਸਹੀ ਗੱਲ ਵੀ ਸਮਝ ਉਹ ਵੈਰੀ ਗੁੱਡ। ਆਈ ਹੁੰਦਾ ਕਿ ਵੀ ਮਾਜ਼ਰਾ ਚੰਨਾ ਵਾ ਚੱਲ। ਧੋਨੀ ਲਈ ਖਿਲਾਫ ਯਾਰ ਉਹਨੇ ਉਸ ਤੋਂ ਮਾਜ਼ਰਾ ਬਾਅਦ ਹੁਣ ਚੁੱਪ ਕਸਮ ਮੈਂ ਹਾਂ ਚੁੱਪ। ਇਹੋ ਜਿਹੇ ਬੰਦੇ ਆਪਣੀ ਜੇਬ 'ਚ ਹੱਥ ਪਾਣ ਕੇ ਬੜਾ ਸੋਣਾ ਤੇ ਐ ਹੱਥ ਮਾਰ ਕੇ ਓ ਯਾਰ ਆ ਦਹੀਂ ਜਰਾ ਟੁੱਟੇ ਪਿਆ। ਯਾਰ ਤੂੰ ਗੱਲ ਦੱਸੋ। ਉਹ ਬਹਿ ਜਾ ਤੂੰ, ਆ ਮਟਕਾ ਜਿਹਾ ਪਾ ਗਿਆ, ਚਿਲਮ ਸਜਾਈ ਹੁੰਦੀ। ਠਹਿਰ ਜਾ ਇੱਕ ਮਿੰਟ, ਤੂੰ ਨਗਾ ਵਾਲੀ ਚਿਲਮ ਨਾ ਬਣ, ਤੂੰ ਠਹਿਰ ਜਾ ਇੱਕ ਮਿੰਟ। ਮੈਨੂੰ ਨੋਨੀ ਨਾ ਸਮਝੀ। ਨੋਣੀ ਨਾ ਸਮਝੀ ਤੂੰ, ਐਵੇਂ ਇਹੋ ਜਿਹੇ ਬੰਦੇ ਹੋਰ ਵੀ ਬੈਠੇ ਆ ਤੇ ਉਹ ਠਹਿਰ ਜਾ ਤਾਲੂ ਜੀ ਕੈਮਰੇ ਚੱਲਣ ਤੇ ਠਾਕਰ ਬਣ ਗਿਆ, ਘਰ ਬਣ ਨਹੀਂ ਰਿਹਾ ਤੇਰਾ, ਚਾਦਰ ਤੂੰ ਏਦਾਂ ਪਾਈ ਹੈ। ਤਾਂ ਫੋਨ ਆ ਗਿਆ ਜੀ, ਹਾਂਜੀ ਕੀ ਬਣਿਆ? ਐਡਾ ਕੋਈ ਐਲਬੋ ਲੋੜੀ ਉਹ ਨਹੀਂ ਲੱਗਦੀ। ਦੇਖੋ ਸਾਡੇ ਵਾਲੇ ਸਰਕਾਰ ਭਰਾਇਆ ਵਾ, ਅੱਡੀ ਟਾਈਮ ਸ਼ੁਰੂ ਹੋਇਆ ਜੀ, ਤਿੰਨ ਨਹੀਂ ਹਾਂਜੀ ਅਮੀ ਜੀ ਆ ਗਏ ਆ, ਉਹ ਨਹੀਂ ਜੋ 500 ਮੰਗਣ ਦੇ ਅਜੈ ਕੈਸ਼ ਦਿਓ। ਉਹ ਭਾਜੀ ਥੋੜਾ ਮੈਂ ਮਸਲਾ ਨੈਟਵਰਕ ਦਾ ਬਣ ਰਿਹਾ, 250 ਸੈਂਡ ਕਰਨਾ ਵਾ ਤੇ ਨੈਟਵਰਕ ਦਾ ਮਸਲਾ ਪਾਤਾ, ਉਹਨੂੰ ਕਾਊਂਟ ਨੰਬਰ ਸੈਂਡ ਕਰੀ ਜਾਂਦਾ। ਠਹਿਰ ਜਾ ਇੱਕ ਮਿੰਟ ਦੱਸਣ ਦਿਓ ਐਵੇਂ ਐਂਕਰ ਜਿਹੜਾ ਬਣਦਾ ਭਾਜੀ, ਤੁਸੀਂ ਉਹ ਐਂਤਰ ਤੂੰ ਠਹਿਰ ਜਾ। 63,000 ਹਜੇ ਵੀ ਆ ਸਕਦਾ, ਉਹਨਾਂ ਨੂੰ ਤੇਰਾ ਮੀਟਰ ਨਹੀਂ ਭੁੱਲਿਆ। ਠਹਿਰ ਜਾ ਇੱਕ ਮਿੰਟ, ਇੱਥੇ ਆ ਕੁਝ ਖਾਣ ਲੱਗ ਪਿਆ ਤੇ ਕੁਝ ਜਰੋ ਉਹਨਾਂ ਨੂੰ ਅੱਲਾ ਖੈਰ ਕਰੇ ਹੈ। ਅੱਗੇ ਇੰਜ ਰੱਖ ਕੇ ਡੀਜੇ ਨਾ ਬਣੋ, ਕੋਈ ਐਸਾ ਮਸਲਾ ਕੋਈ ਗੱਲ ਵੀ ਕਰੋ, ਅੱਲਾ ਖੈਰ ਕਰੇ ਹੈ। ਅੱਛੇ ਰੱਖੇ ਤੋਰਨ ਨੇ। ਇਹੋ ਜਿਹੇ ਬੰਦੇ ਕੋਈ ਪੈਂਟ ਸ਼ਰਟ ਵਾਲਾ ਮੁੰਡਾ ਦੇਖਣਗੇ ਤੇ ਉਹਦੇ ਕੋਲ ਜਾ ਕੇ ਆ ਭਲਾ ਕੀ ਲਿਖਿਆ, ਕਿਹਦਾ ਨੰਬਰ ਹੈ? ਠੀਕ ਹੈ ਨਾ, ਇਹ ਗੱਲ ਨਹੀਂ ਹੁੰਦੀ ਹੈਗੀ ਕੀ ਇੱਥੋਂ ਸਾਰੀਆਂ ਬੋਕਰਾਂ ਜਾ ਕੇ ਘਰ ਲੈ ਗਿਆ ਤੂੰ। ਇਹਦਾ ਤਾਂ ਬੱਚਾ ਠੀਕ ਹੈ ਨਾ, ਬਾਹਰ ਖਲੋਤਾ ਮਾਮੂ ਦਾ ਜਾਂ ਮਾਮ ਸੁੱਟ ਕੇ ਤੇ ਜਾ ਕੇ ਮਾਮੂ ਉਹ ਨਾਲ ਇਹਦਾ ਮੁੰਡਾ ਜੱਜੀ ਛੁੱਟਿਆ ਵਾ। ਆਪਣੇ ਅੱਬੇ ਨੂੰ ਵੇਖ ਕੇ ਨਾਸਾ ਨੂੰ ਫੋਨ ਕਰਤਾ, ਜਿਹੜੇ ਖਲਾਈ ਮਖਲੂਕ, ਕਹਿੰਦਾ ਆਪਣਾ ਏਰੀਆ ਇੱਥੇ ਛੱਡ ਗਏ ਤੁਸੀਂ। ਓਏ ਅੱਬੇ ਦੀ ਇੱਜ਼ਤ ਕਰੀਦੀ ਹੁੰਦੀ ਆ, ਠੀਕ ਹੈ ਨਾ। ਇਹਦੇ ਫਿਰ ਇੰਜ ਵਾਹ ਕੇ ਬੰਦਾ ਕੋਈ ਰੋਣਾ ਨਹੀਂ ਬਣ ਜਾਂਦਾ, ਕੋਈ ਅਸੀਂ ਹਾਲ ਦੇ ਵਿੱਚ ਏਦਾਂ ਆਓ। ਦੇ ਬੰਦੇ ਯਾਰ ਦੋਸਤ ਜਾਣ ਨਾ ਵੱਡੇ ਹੋਟਲ 'ਚ ਖਾਣਾ ਖਾਣ ਤੇ ਏਦਾਂ ਦੇ ਦੋਸਤ ਨੂੰ ਨਾਲ ਲੈ ਕੇ ਜਾਣ ਤੇ ਪਿੱਛੋਂ ਕਰਕੇ
ਓਏ ਆਪਾਂ ਤਾਂ ਰਾਤ ਦਾ ਵੀ ਖਾ ਲੈਂਦੀ ਆ ਮੈਨੂੰ ਲੈ ਐ ਨਾ ਕਰ, ਠਹਿਰ ਜਾ ਇੱਕ ਮਿੰਟ। ਇਹਨੂੰ ਇਹਦੇ ਡਾਕਟਰ ਨੇ ਕਿਹਾ ਤੇਰੇ ਦਿਲ ਦੇ ਵਾਲ ਬੰਦ ਆ, ਉਹਨਾਂ ਨੇ ਕੈਚਰ ਚੱਕੀ ਫਿਰੇ। ਉਹ ਯਾਰ ਉਹ ਵਾਲ ਫਿਰਦੇ ਹੁੰਦੇ ਆ, ਇਹ ਤੇ ਕੈਚਰ ਲਾ ਕੇ ਫਿਰਦੇ ਆ। ਠਹਿਰ ਜਾ ਇੱਕ ਮਿੰਟ। ਪਤਾ ਕੀ ਗੱਲ ਹੋਣੀ, ਐਕਟ ਦੇ ਵਿੱਚ ਮੈਂ ਬਰਦਾਸ਼ਤ ਨੂੰ ਬਹੁਤ ਕੀਤਾ ਵਾ, ਯਕੀਨ ਕਰ ਲਾ, ਠੀਕ ਹੈ ਨਾ। ਜਦ ਧੌਣ ਟੁੱਟ ਰਹੀ ਆ, ਤੂੰ ਲੱਤ ਟੁੱਟ ਗਈ ਧੌਣ ਦੀ, ਮੈਂ ਤੈਨੂੰ ਕਹਿ ਦਿਆਂ ਕਿ ਨਹੀਂ ਕਰਨਾ ਹੈਗਾ, ਠੀਕ ਹੈ ਨਾ। ਮੈਂ ਸਹੀ ਕਹਿ ਦਿਆਂ ਤੈਨੂੰ, ਮੈਂ ਸਹੀ ਕਹਿ ਦਿਆਂ, ਕਰਨਾ ਜੋ ਮਰਜ਼ੀ ਕਰ, ਮੇਰੀ ਲਾਈਫ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਤੂੰ ਯਾਰ। ਆਹੋ ਯਾਰ, ਠੀਕ ਹੈ, ਮੈਂ ਸਾਹ ਨੂੰ ਮੈਚਸ ਕਰਾਂ, ਮੈਂ ਮੈਚਸ ਨਾ ਕਰਾਂ, ਤੂੰ ਮੈਚਸ ਨਹੀਂ ਕਰਨਾ ਸਾਹ। ਮੈਚਸ ਨਹੀਂ ਕਰੀ ਹਾਂ, ਤੇਰੀ ਮਿਹਰਬਾਨੀ ਹੈ। ਉਹ ਕਹਿੰਦਾ ਮੈਂ ਹੀਰੋ ਫੇਸ ਆ ਤਾਂ ਜੀ, ਇਹ ਉਹ ਨਾ ਯਾਰ। ਹਾਂ, ਏਦਾਂ ਦੇ ਬੰਦੇ ਨਾ ਪਾਈਆ ਕਿ ਕੀਮਾ ਪਕਾ ਕੇ ਨਾ ਤੇ ਗਲੀ 'ਚ ਖਲੋ ਕੇ ਆਪਣੇ ਬੱਚੇ ਨੂੰ ਕਹੇ, ਓਏ ਹੈਦਰ ਚੱਲ ਕੀਮਾ ਖਾਣਾ, ਚੱਲ ਚੱਲ ਰੌਲਾ ਪਾ ਦੇਣਗੇ। ਪੂਰੀ ਗਲੀ 'ਚ ਰੌਲਾ ਪਾ ਕੇ, ਓਏ ਅਬਦਾਲ ਚਲੋ ਚੱਲ ਤੇਰੀ ਮਾਂ ਨੇ ਕੀਮਾ ਬਣਾ ਇੱਕ ਰਿਪੋਰਟ ਨੂੰ ਕਹਿੰਦੇ ਤੇਰੀਆਂ ਅੱਖਾਂ ਪੀਲੀਆਂ ਨਹੀਂ, ਲੈ ਕਹਿੰਦਾ ਇਕੱਠੇ ਕਰਕੇ ਕਹਿੰਦਾ ਤੁਸੀਂ ਸਾਰੇ ਜਾਦੂ ਦਾ ਕਮਾਲ ਆ। ਕੀ ਆ ਜਾਦੂ ਦਾ ਕਮਾਲ ਆ ਕਹਿੰਦਾ। ਆ ਹੁਣ ਆਪ ਕਿਨੇ ਯਾਰ ਇਹ ਕਿਹੜੀ ਗੱਲ ਹੋਈ ਯਾਰ, ਇਹ ਫੈਮਿਲੀ ਤੱਕ ਤੇ ਨਾ ਜਾਏ। ਹਾਂ ਵੀ ਪਤਾ ਕੀ ਗੱਲ, ਲੈਂਦਾ ਆਪਣਾ ਸੈਪਰੇਟ ਇਹਨੂੰ ਹੱਥ ਭਾਰਾ ਵਾ, ਤੂੰ ਹਟ ਜਾ ਕਰ ਨੋਨੀ, ਤੂੰ ਹਰਕਤਾਂ ਕਰ। ਅੱਗੋਂ ਤੂੰ ਕੱਲ ਵੀ ਇੱਕ ਗੱਲ ਕਰਨੀ ਸੀ, ਭੱਜਦਿਆਂ ਨੂੰ ਆਣ ਇੱਕੋ ਜਿਹਾ, ਤੇ ਮੈਂ ਸੱਚੀ ਮੁੱਚੀ ਤੈਨੂੰ ਮੈਂ ਇੱਕ ਗੱਲ ਕਹਿਣ, ਮੈਂ ਬਹੁਤ ਬੁਲਾਇਆ ਇਹਨਾਂ ਨੂੰ, ਨਹੀਂ ਯਕੀਨ ਕਰ, ਮੈਂ ਬਹੁਤ ਬੁਲਾਇਆ ਜਾਂਦਾ ਵਾ। ਠਹਿਰ ਜਾ ਇੱਕ ਮਿੰਟ, ਗੱਲ ਸੁਣ ਲੈ ਯਾਰ। ਮਾਦਤ ਕਰਕੇ ਫੇਰ ਉਹੀ ਹਰਕਤਾਂ ਕਰਨ ਦਿਆ ਬੰਦਾ। ਤੀਰ ਕਮਾਨ ਚੋਂ ਨਿਕਲ ਕੇ ਵਾਪਸ ਨਹੀਂ ਆਉਂਦਾ, ਜੈ ਨੂੰ ਨਹੀਂ ਕਹਿੰਦਾ। ਮਾਦਰ ਭਾਵੇਂ ਨਿੱਕਾ ਵੀਰ ਭਰਾ ਹੈ, ਮੈਂ ਕਹਿੰਦਾ ਮੇਰੇ ਹੁੰਦੇ ਯਾਰ ਇਤਫਾਕ ਨਾ ਰਹੋ ਬਸ। ਏਦਾਂ ਦੇ ਮਸਤ ਹੁੰਦੇ ਆ, ਥੜੇ ਤੇ ਬਹਿ ਕੇ ਸਿਰਫ ਜਲੇਬੀਆਂ ਸਿੱਧੀਆਂ ਕਰੇ ਖਾਈ ਨੂੰ ਸਿੱਧੀਆਂ ਕਰੀ ਜਾਣੀ। ਕਹਿੰਦਾ ਗੋਲਡੀ ਵਾਲਾ ਬਾਬਾ ਮੇਰਾ ਤਾਇਆ ਸੋਹਰਾ। ਕਹਿੰਦਾ KFC ਵਾਲਾ ਬਾਬਾ ਬੜੀ ਦੇਰ ਸਾਡੀ ਬੈਠਕ ਚ ਕਰਾਈ ਤੇਰੇ। सर मैं एक छोटी सी अर्जी गुजारना चाहूंगा, मैं माल लेके आया हूं कल से। फैसल भाई जासपूत ਦੇ ਨਾਲ ਤੁਹਾਡੀ ਸਾਰੀ ਮੁਹੱਬਤ ਦੇ ਨਾਲ ਇਜਾਜ਼ਤ ਮਿੰਟ ਮਾਰ। ਹਾਂ ਉਹ ਯਾਰ ਉਹਦੀ ਸੁਣ ਤੇ ਲੈ, ਇਜਾਜ਼ਤ ਭਾਜੀ, ਮੋਬਾਈਲ ਕੱਢ ਲਿਆ ਉਹਨੇ, ਸੁਣਾ ਕਿਹੜੀ ਜੁਗਰ। ਜੋ ਵੀ ਹੈ ਨਾ, ਲੇਕਿਨ ਯਾਰ ਮੈਂ ਕਹਿੰਦਾ ਤੁਸੀਂ ਪਿਆਰ ਮੁਹੱਬਤ ਨਾਲ ਰਹੋ ਯਾਰ। ਗੱਲ ਜਿਹੜੀ ਵੀ, ਲੇਕਿਨ ਨਾ ਤੂੰ ਉਹ ਫੇਰ ਵੀ ਤੇਰਾ ਸੀਨੀਅਰ। ਕੱਲ ਤੂੰ ਗੱਲ ਕੀਤੀ ਕਿ ਯਾਰ 2 ਮਾਰੇਗਾ, ਮੈਂ 4 ਵੀ ਨਾ ਮਾਰੂੰਗਾ ਜਾਂ 1 ਵੀ ਨਾ ਮਾਰੂੰਗਾ। ਪਿਆਰ ਮੁਹੱਬਤ ਨਾਲ ਰਹੋ ਯਾਰ, ਇਤਫਾਕ। ਚੱਲ 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 ਤੂੰ ਕਰ ਗੱਲ ਕਰ, ਚੱਲ ਹੋ ਜਾਂਦੀ ਯਾਰ, ਤੂੰ ਗਲਤ ਕਰ। ਕਰ ਕਰ ਕਰ। ਲਾਜੀ ਪਹਿਲੀ ਜੁਗਤ ਦਾ ਭਾਈ ਫੈਸਲ ਨੂੰ ਆਹੋ ਮੈਨੂੰ ਕਰੀ, ਇਹਨੂੰ ਨਹੀਂ ਕਰਨੀ ਮੇਰਾ ਵੀ। ਜਦੋਂ ਉਹਦਾ ਮੂਡ ਵੇਖ ਲੈ ਨਾ, ਕਿਸੇ ਨੂੰ ਸਮਝ ਲਿਆ ਕਰੋ, ਮੂਡ ਵੇਖ। ਚੱਲ ਓਏ ਯਾਰ ਚੱਲ ਸੁਣਾ, ਹੈ ਨਾ ਕਰ ਯਾਰ, ਦਿਮਾਗ ਨਾ ਖਰਾਬ ਕਰ, ਮਿੰਟ ਮਾਰ। ਚੱਲ ਚੱਲ ਪਹਿਲੀ ਜੁਗਤ ਦਾ ਫੈਸਲ ਸਾਹਿਬ ਨੂੰ ਆ ਇਹ ਮੇਰੇ ਬੜੇ ਸੀਨੀਅਰ ਮੋਸਟ ਮੇਰੇ ਆਓ ਸੀਨੀਅਰ ਮੋਸਟ ਵੈਲਕਮ, ਸਾਰਾ ਕੁਝ ਅੱਬੂ ਨੇ ਕਹਿ ਦੀ। ਚੱਲ 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 ਯਾਰ, ਕੋਈ ਗੱਲ ਨਹੀਂ, ਮੇਰਾ ਬੇਟਾ ਵਾ, ਪੁੱਤਰਾ ਤੇਰਾ ਮੇਰੇ। ਮੇਰੇ ਪਿਓ ਬਜਾਨ ਨੇ ਮੇਰੀ ਵੱਡੀ ਹੈ, ਮੈਂ ਇਹਨਾਂ ਦੀ ਬੜੀ ਰਿਸਪੈਕਟ ਕਰਦਾ। ਇਸ ਰਿਸਪੈਕਟ ਦੇ ਤਹਿਤ ਇੱਕ ਜੁਗਤ ਕਰਨ ਦੀ ਸ਼ਰਫ ਵੀ ਹਾਸਲ ਕੀਤੀ ਹੈ ਜੀ। ਇਹ ਜੀ ਬਾਦਸ਼ਾਹ ਦਾ ਸੈਕਟਰੀ ਹੁੰਦਾ। ਅੱਛਾ, ਨਹੀਂ ਅੱਗੇ ਜੁਗਤ ਹੈਗੀ ਉਹਦੇ ਵਜ਼ੀਰ, ਨਾਲ। ਵਜ਼ੀਰ ਉਹਦੀ ਡੈਫੀਨੇਸ਼ਨ ਵਜ਼ੀਰ, ਸੈਕਟਰੀ। ਬਾਦਸ਼ਾਹ ਸੈਕਟਰੀ ਹੁੰਦਾ, ਬਾਦਸ਼ਾਹ ਪੰਪ ਤੇ ਬੈਠਾ ਨਾ, ਪੰਪ ਪੈਸੇ ਖੜੇ ਹੁੰਦੇ। ਮੇਰੀ ਆਸਾਂ ਤੇਲ ਪਹਿਲਾਂ ਦੇ ਦੂੰਗਾ। ਚਲੋ ਹਾਂ ਅਗਲੀ। ਨਾਲੇ ਇੱਕ ਗੱਲ ਜ਼ਹਿਨ 'ਚ ਰੱਖੀ ਯਾਰ, ਉਹ ਜਿੱਦਾਂ ਦੀ ਵੀ ਡਰੈਸਿੰਗ ਕਰੇ, ਤੈਨੂੰ ਕੀ ਮਸਲਾ ਵਾ? ਤੈਨੂੰ ਦੱਸਣ ਦਾ ਕੀ ਮਤਲਬ ਹੋਗੇ? ਸਾਜੀ ਵੇਖੋ ਵਾਲ ਢਾਈ ਤੇ ਜੇ ਵੰਜ ਕਰਕੇ ਮੂੰਹ ਚੁੱਕ ਕੇ ਆ ਜਾਂਦੇ ਨਾ ਮੇਰੇ। ਇਹ ਰਿਸ ਪੜਦਾ ਬੁਰੀ ਬਾਤ ਆ। ਨੌਨੀ ਸਾਹਿਬ ਇਹ ਨਾ ਕਰੋ, ਤੂੰ ਬਾਕੀ ਇਹ ਗੱਲਾਂ ਕਰਦਾ ਵਾ ਮੇਰੇ ਕੰਨ ਪਿੱਛੇ, ਮੇਰੇ ਮੂੰਹ ਤੇ ਗੱਲ ਜਿਹੜੀ ਕਰਨੀ ਤੇ ਮੇਰੇ ਮੂੰਹ ਤੇ ਕਰਿਆ ਕਰ। ਮੂੰਹ ਤੇ ਕਰਿਆ ਕਰ। ਐ ਨਾ ਇਹਨਾਂ ਨੂੰ ਕਰਤੀ ਜਾਂ ਮੈਸੇਜ ਕਰਤਾ, ਮੈਨੂੰ ਕਿਹਾ ਕਰ ਜੋ ਮਸਲਾ ਹੁੰਦਾ। ਈਜ਼ੀ, ਮੈਂ ਕਸਮ ਨਾਲ ਕਹਿੰਦਾ ਤੁਸੀਂ ਇਤਫਾਕ ਨਾਲ ਰਹੋ ਯਾਰ। ਇੱਕ ਮੈਨੂੰ ਕਿਹਾ ਕਰ। ਚੱਲ ਕੋਈ ਨਹੀਂ, ਗੁੱਸਾ ਨਾ ਕਰੋ ਭਾਈ। ਚਲੋ ਕਰੋ ਅੱਗੇ ਗੱਲ ਕਰੋ। ਬਸ ਸਮਝਾਈ ਜਾਏ ਵਿੱਚ ਵਿੱਚ। ਦੂਸਰੀ ਜੁਗਤ ਆ ਜੀ, ਬੜੇ ਵੱਡੇ ਨਾਮ, ਬੜਾ ਵੱਡਾ ਵਕਾਰ, ਬੜੀ ਵੱਡੀ ਸ਼ਖਸੀਅਤ, ਮਿੱਠਾਪੁਰੀਆ ਨਾਮ ਕਮਾਇਆ ਦੁਨੀਆ ਤੇ, ਹਰ ਜੱਗ ਦੇ ਉੱਤੇ ਨਾਮ ਵਜੇਗਾ ਮਿੱਠਾਪੁਰੀਆ। ਫਿਲਮਾਂ ਚ ਆਉਣ ਦੀ ਕੋਸ਼ਿਸ਼ ਆ, ਗੋਟੀ ਟਾਈਮ ਦੇ ਵਿੱਚ ਬਹਿ ਕੇ ਸਾਰਿਆਂ ਤੋਂ ਅੱਗੇ। ਓਏ ਯਾਰ ਜੁਗਤ ਮਾਰ ਕੇ ਯਾਰ, ਆ ਗੁੱਸਾ ਚੜਾਉਂਦੇ ਆ ਫਿਰ ਉਹੀ ਕੰਮ। ਚੱਲ ਜੁਗਤ ਸੁਣਾ ਜਿਹੜੀ ਲਿਖੀ ਆ। ਮਾਂ ਯਾਰ ਬਿਸਤ ਕਰ। ਚੱਲ ਚੱਲ ਯਾਰ ਤੂੰ ਆ ਵੇਖ ਲੈ ਫਿਰ। ਦੂਸਰੀ ਜੁਗਤ ਭਾਈ ਮਿੱਠਾ ਸਾਹਿਬ ਨੂੰ ਆ ਜੀ, 2 ਮੰਜ਼ਲਾਂ ਵੈਸਪਾ ਹੁੰਦਾ। ਵਾਹ ਵਾਹ। ਉਹ ਹੋ ਗਿਆ ਵੀ 2 ਮੰਜ਼ਲਾ, 1 ਮੰਜ਼ਲ ਥੱਲੇ, 1 ਉੱਪਰ, 2 ਮੰਜ਼ਲਾ। ਅੱਛਾ ਯਾਰ, ਦਾੜੀ ਠੋਕ ਕੇ ਅੱਛਾ ਅੱਛਾ ਠੀਕ ਆ, ਓਕੇ ਹੋ ਗਈ ਆ। ਅੱਗੇ ਅੱਗੇ ਅੱਲਾ ਮਾਫ ਤੀਸਰੀ ਕਰੇ। ਜੁਗਤ ਕਾਲੂ ਮੈਨੂੰ ਨਾ ਕਰੀ ਜੁਗਤ। ਕਾਲੂ ਬਾਦਸ਼ਾਹ ਨਹੀਂ ਯਾਰ, ਮੈਨੂੰ ਬਾਦਸ਼ਾਹ ਜੋ ਮਰਜੀ ਕਹੇ, ਮੈਨੂੰ ਨਾ ਕਰੀ। ਚੱਲ ਸੁਣਦਾ। ਚੱਲ ਯਾਰ ਉਹਨੂੰ ਕਰ ਲੈ ਪਰੇ ਨੂੰ। ਓਏ ਓਏ ਉਹਨੂੰ ਕਿਨੂੰ ਇਹਨੂੰ ਕਰ ਲੈ। ਉਹ ਬਹਿ ਜਾ, ਉਹ ਠਹਿਰ ਜਾ ਯਾਰ ਨਾ ਯਾਰ, ਆ ਵੇਖ
ਠਹਿਰ ਜਾ ਇੱਕ ਮਿੰਟ ਡਰੈਸਿੰਗ ਚੈੱਕ ਕਰ ਰਹੇ ਆ ਕੌਣ ਬੈਠਾ ਤੈਨੂੰ ਇਹ ਪਤਾ ਹੀ ਨਹੀਂ ਓਏ ਡਰਾਵਾ ਦੇਣ ਵਾਲਾ ਜਾਮਾ ਹੁੰਦਾ ਠਹਿਰ ਜਾ ਹਾਂਜੀ ਭਾਜੀ ਕਰੋ ਗੱਲ ਆਹੋ ਤੀਸਰੀ ਜੁਗਤ ਹੈ ਜੀ ਕਾਲੀ ਭਾਈ ਨੂੰ ਹੈਲੋ ਕਾਲੀ ਭਾਈ ਓਏ ਤਮੀਜ਼ ਨਾਲ ਗੱਲ ਕਰ ਕਾਲੀ ਭਾਈ ਉਹ ਕਾਲੀ ਭਾਈ ਕਾਲੂ ਭਾਈ ਕਾਲੂ ਭਾਈ ਕਾਲੀ ਦੇ ਆ ਗਿਆ ਤਮੀਜ਼ ਨਾਲ ਗੱਲ ਕਰੋ ਸਾਰੇ ਕੰਮ ਕਰਦੇ ਪੁੱਤ ਅਗਰ ਉਹ ਲਾਫਟਰ ਦੇ ਰਹੇ ਨੇ ਤੇ ਇਸ ਭਲੇਖੇ ਚ ਨਾ ਰਹਿ ਕੇ ਮੈਂ ਵੀ ਦਊਂਗਾ ਹਾਂ ਯਾਰ ਪੁੱਠਾ ਨਾਮ ਜਿਹੜਾ ਨਾ ਇਹ ਬੜੀ ਬਦਤਮੀਜ਼ੀ ਹੈ ਪੁੱਠਾ ਨਾਮ ਬਦਤਮੀਜ਼ੀ ਹੈ ਉਹ ਕਾਲੀ ਨਾ ਨਹੀਂ ਯਾਰ ਉਹ ਕਾਲੀ ਲੱਗਦਾ ਕਾਲੂ ਕਹਿਣਾ ਮੂੰਹ ਨਿਕਲਿਆ ਯਾਰ ਮੈਂ ਕਿਹੜਾ ਤੇਰੇ ਮੂੰਹ ਨਾਲ ਬਹੁਤ ਕੁਝ ਨਿਕਲਣ ਦਿਆ ਅੱਜ ਜੇ ਕੱਲ ਬਗੈਰਤ ਉਹ ਸੁਣੀ ਜਾਂਦੇ ਆ ਚੁੱਪ ਕਰਕੇ ਮੂੰਹ ਬੰਦ ਉਹ ਸੱਚੀ ਮੁੱਚੀ ਯਾਰ ਹਿਆ ਕਰ ਰਿਹਾ ਸਾਡਾ ਉਹ ਚੜ ਦੇ ਚੱਲ ਤੀਜੀ ਜੁਗਤ ਕਾਲੂ ਭਾਈ ਨੂੰ ਆ ਜੀ ਹਾਂ ਬੜਾ ਤੇਜ਼ ਐਂਕਰ ਬਣਦਾ ਆਪਣੇ ਲੋ ਬੜਾ ਕਿਤੇ ਮੈਂ ਛਾਚਾ ਫਾਵਾ ਕਰਕੇ ਓਵਰਲੈਪ ਦਾ ਮਾਸਟਰ ਬਣ ਓਏ ਇੱਕ ਆਹ ਮਿੰਟ ਤੇਲਾ ਆਪਣੀ ਬਦਤਮੀਜ਼ੀ ਕਰਦਾ ਭਾਈ ਫੈਸਲ ਜੁਗਤ ਲਿਖੀ ਆ ਕਰਨੀ ਇਹ ਪਰਸਨਲ ਹੋਇਆ ਵਾ ਅਤਮਾ ਇਹ ਜਾਤੀ ਨਹੀਂ ਯਾਰ ਇਹ ਤੋਂ ਬਾਅਦ ਜੁਗਤ ਹੈ ਸੀਗੀ ਤੇ ਫਿਰ ਤੂੰ ਆ ਚਾਚਾ ਪੱਟਾ ਕਿਉਂ ਪਿਆ ਨਾ ਓਏ ਨਾ ਕਾਲੂ ਹੱਥ ਚਲਾਕੀ ਨਹੀਂ ਕਰਨੀ ਹੱਥ ਚਲਾਕੀ ਨਾ ਕਰਨੀ ਓਏ ਹੱਥ ਚਲਾਕੀ ਦਾ ਕੀ ਤੁੱਕ ਹੋਇਆ ਜੀ ਹੱਥ ਚਲਾਕੀ ਦਾ ਕਿਹੜਾ ਕੰਮ ਆ ਹੱਥ ਚਲਾਕੀ ਦਾ ਜੁਗਾ ਦੇ ਨਾਂ ਤੇ ਕੀ ਕਰਨ ਦਿਆ ਯਾਰ ਯਾਰ ਤੂੰ ਐਂਕਰ ਤੂੰ ਨਜ਼ਮੋ ਯਾਰ ਮੈਂ ਨਹੀਂ ਯਾਰ ਹੱਥ ਐਂਕਰ ਹੈਗਾ ਚਲਾਕੀ ਯਾਰ ਓਏ ਹੱਥ ਚਲਾਕੀ ਨਾ ਕਰ ਹੱਥ ਚਲਾਕੀ ਨਾ ਕਰ ਯਾਰ ਹੱਥ ਚਲਾਕੀ ਨਾ ਹਟ ਜਾ ਓਏ ਨਾ ਮੈਂ ਭਾਈ ਯਾਰ ਤੁਸੀਂ ਕਿਹੜਾ ਤਫਾਕ ਦੇਖਣ ਯਾਰ ਕਸਮ ਵਾਲੀ ਗੱਲ ਆ ਮੇਰੇ ਕੋਲ ਨਹੀਂ ਵੇਖ ਲੜਾਈ ਨਾ ਕਰਨਾ ਯਾਰ ਮੇਰੇ ਜੀਦੇ ਯਾਰ ਨਾਲ ਲੜ ਇਹ ਪਿਸਤੌਲ ਹੀ ਫੜਾ ਦਿਆ ਤਾਂ ਬਚੇਗਾ ਉਹ ਉਹ ਚੱਲ ਚੁੱਪ ਕਰ ਯਾਰ ਓਏ ਅੱਛਾ ਜੁਗਤ ਕਰ ਰਿਹਾ ਕਾਲੂ ਭਾਈ ਨੇ ਕੀ ਕੀਤਾ ਦਿਆ ਤੇਰੇ ਤੇ ਭਾਈ ਤੇ ਜੁਗਤ ਆ ਜੀ ਤੀਸਰੀ ਹਾਂ 1.5 ਇੰਚੀ ਗਰਾਊਂਡ ਹੁੰਦਾ ਵਾਹ 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 ਓਏ ਹੋਏ ਯਾਨੀ ਕਿ ਐਡਾ ਕੁ ਗਰਾਊਂਡ ਐਡਾ ਗਰਾਊਂਡ ਵਿੱਚ ਚੀਚੀ ਦਾ ਕੇ ਮਾਫ ਕਰ ਰਹੇ ਹੋ 1.5 ਇੰਚ ਦੀ ਗਰਾਊਂਡ ਵਿੱਚ ਕੀੜੀਆਂ ਦਾ ਟੂਰਨਾਮੈਂਟ ਹੋ ਰਿਹਾ ਅਗਲੀ ਜੁਗਤ ਯਾਰ ਆਹੀ ਸੀਗੀਆਂ ਨਹੀਂ ਹੋ ਰਿਹਾ ਉਹ ਮਿਹਨਤ ਕਰ ਚਲ ਰਿਹਾ ਹੁਣ ਮਿਹਨਤ ਕਰ ਰਿਹਾ ਮਿਹਨਤ ਕਰ ਰਿਹਾ ਨਾ ਪਤਾ ਕੀ ਓਏ ਗੱਲ ਸੁਣ ਕਾਲੂ ਉਹਨੂੰ ਨਾ ਬੋਲਣ ਦੇ ਯਾਰ ਪਤਾ ਮਾਫੀ ਦੇਣਾ ਉਹਨੂੰ ਬੋਲਣ ਦੇਗਾ ਨਾ ਤੇ ਸਾਰੇ ਭਰਾ ਹੋ ਤੁਸੀਂ ਐਵੇਂ ਉਹਨੇ ਕਹਿਣਾ ਅਭੀ ਐਵੇਂ ਗਿਆ ਵਾ ਕੱਲ ਕਹਿਣ ਡਿਆ ਸੀਗਾ ਗੁੱਸਾ ਜੀ ਮੈਨੂੰ ਗੱਲਾਂ ਨਹੀਂ ਕਰਨ ਦਿੰਦਾ ਕਾਲੂ ਦੀ ਉਹ ਨਾ ਬਰੇ ਤੂੰ ਬੋਲ ਤੂੰ ਦਾ ਯਾਰ ਤੂੰ ਇੰਜ ਕਰਦਾ ਨਾ ਵੇਖ ਲੈ ਫਿਰ ਉਹ ਗੋਨੇ ਦੱਸਣਾ ਮੈਂ ਇੱਕ ਮਿੰਟ ਜੁਗਤਾ ਸਾਈਡ ਤੇ ਮੈਂ ਕਿਹੜੇ ਟਾਈਮ ਤੈਨੂੰ ਕਿਹਾ ਮੈਂ ਓ ਯਾਰ ਨਹੀਂ ਯਾਰ ਛੱਡ ਦੇ ਕਿਦੋਂ ਕਿਹਾ ਫੇਰ ਤੁਸੀਂ ਭਾਈ ਮੈਂ ਤੁਹਾਨੂੰ ਕਹਿਣ ਦੇਣਾ ਕਿਦੋਂ ਕਿਹਾ ਤੈਨੂੰ ਦੱਸ ਓਏ ਯਾਰ ਕਿਲੋ ਮਿੱਠੇ ਨੇ ਕੱਟ ਪਿੱਛੇ ਨਾ ਗੱਲ ਕਰਿਆ ਕਰੇ ਯਾਰ ਮੇਰੇ ਮੂੰਹ ਤੇ ਮੈਂ ਬੈਠਾ ਮੈਨੂੰ ਜੋ ਮਰਜ਼ੀ ਕਹਿ ਜਾ ਸਮਝਾਇਆ ਤੈਨੂੰ ਭਾਈ ਨੇ ਹੁਣ ਨਹੀਂ ਕਰਦਾ ਤੂੰ ਆਪਣੇ ਐਕਟ ਦੇ ਵਿੱਚ ਯਾਰ ਜੋ ਮਰਜ਼ੀ ਕਹਿ ਜਾਏਗਾ ਯਾਰ ਤੂੰ ਉਹ ਨਹੀਂ ਕਿਹਾ ਯਾਰ ਹੁਣ ਨਾ ਕਹੀਂ ਜੋ ਵੀ ਕਿਹਾ ਪਿਛਲੀਆਂ ਗੱਲਾਂ ਖਤਮ ਕਰ ਇੱਥੇ ਸਾਰੇ ਅਸੀਂ ਕੰਮ ਕਰਨ ਆਉਂਦੇ ਇਹਦਾ ਮਤਲਬ ਇਹ ਨਹੀਂ ਮੈਂ ਤੈਨੂੰ ਜੋ ਤੂੰ ਮੇਰੇ ਤੇ ਜੋ ਮਰਜ਼ੀ ਇਲਜ਼ਾਮ ਲਾਇਆ ਯਾਰ ਐਸ ਸੀਨੀਅਰ ਤੈਨੂੰ ਹਾਈਪਰ ਨਹੀਂ ਹੋਣਾ ਚਾਹੀਦਾ ਪਰ ਨਾ ਉਹ ਭਾਈ ਨੇ ਸਮਝਾਇਆ ਭਾਈ ਨੇ ਕੀਤੀ ਗੱਲ ਯਾਰ ਮਾਵਾ ਉਹ ਤੇ ਚੁੱਪ ਕਰੋ ਨਾ ਸਾਰੇ ਯਾਰ ਓਏ ਕਰ ਗੱਲਾਂ ਤੂੰ ਜਿੰਨੀਆਂ ਕਰਨੀਆਂ ਦਿਲ ਦੀਆਂ ਤੂੰ ਗੱਲਾਂ ਕਰ ਚੱਲ ਹਾਂ ਚੱਲ ਕਰ ਲਓ ਜੀ ਇਹ ਅਗਲੀ ਜੁਗਤ ਵੀ ਭਾਈ ਕਾਲੂ ਨੂੰ ਚਲੋ ਹੁਣ ਜਦੋਂ ਮੈਚ ਹੀ ਪੈ ਗਿਆ ਫਿਰ ਕਾਲ ਨੂੰ ਲੈ ਭਾਈ 4 ਵਜਣਗੇ ਕਿ ਘੰਟੇ ਅੱਛਾ ਬੜਾ ਗੈਸ ਆ ਤੁਹਾਡਾ ਇਸ ਜੁਗਤ ਦੇ ਮਾਮਲੇ 'ਚ ਬੜਾ ਪਹੁੰਚੇ ਜੇ ਮੈਚ ਤੋਂ ਬਾਅਦ ਟਾਸ ਕੀਤਾ ਹੁੰਦਾ ਬਾਤ ਉਹ ਫਾਟ ਚੱਲਦਾ ਯਾਰ ਕਿੱਥੇ ਯਾਰ ਮੈਚ ਮੁੱਕ ਗਿਆ ਤੇ ਟਾਸ ਹੁੰਦੇ ਉਹ ਬਾਜਾ ਵਾਜੋ ਪਲੇਅਰ ਉਹ ਆਉ ਟਾਸ ਤੇ ਕਰ ਯਾਰ ਓਏ ਜਨਾਦੇ ਅੱਗੇ ਰਿਵਿਊ ਲਿਆ ਹੁੰਦਾ ਹਾਂ ਆਹੋ ਅੱਛੀ ਸੀ ਠੀਕ ਨਹੀਂ ਇਹ ਕਰ ਅੱਛਾ ਇਹ ਨਹੀਂ ਕ੍ਰਿਕਟ ਦੀ ਸੀ ਨਾ ਯਾਰ ਇਹ ਕਿਹੜੀ ਗੱਲ ਆ ਇਹ ਨਹੀਂ ਸੀ ਇਹ ਆਹ ਅੱਛੀ ਸੀ ਅੱਛਾ ਚੱਲ ਲੱਤ ਲੈ ਕਰਦਾ ਬਹੁਤ ਅੱਛੇ ਯਾਰ ਕਾਲੂ ਬਾਬਾ ਇਹ ਅਗਲੀ ਜੁਗਤ ਵੀ ਭਾਈ ਕਾਲੂ ਨੂੰ ਹੀ ਆ ਬਣਦੀ ਇਹਦੀ ਯਾਰ ਮੈਨੂੰ ਨਾ ਕਰ ਤੂੰ ਉਹ ਯਾਰ ਨਹੀਂ ਉਹ ਗੱਲ ਉਹ ਫੇਰ ਉਹ ਤੁਹਾਨੂੰ ਮੈਂ ਕਹਿਣ ਡਿਆ ਉਹ ਗੱਲੇ ਨੇ ਕਹਿਣਾ ਤੈਨੂੰ ਬੋਲਣ ਨਹੀਂ ਦੇ ਅੱਛਾ ਹਾਂ ਚੱਲ ਕਰ ਓਕੇ ਹਾਂ ਬੋਲ ਤੂੰ ਮੈਨੂੰ ਬੋਲ ਸਾਰਾ ਸੋ ਮਿੰਟ ਚੁੱਪ ਕਰ ਜਾਣਾ ਤੁਸੀਂ ਜਿੰਨੇ ਵੀ ਮਿੰਟ ਰਹਿੰਦੇ ਨਾ ਚੱਲ ਕਰ ਯਾਰ ਉਹਨੇ ਚੱਲ। ਕਿਹਾ ਸੀ ਇੰਨੀ ਗੱਲ ਉਸਤਾਦ ਜੀ ਨੂੰ ਕਿ ਇੱਕ ਵਾਰੀ ਇਹ ਮੈਨੂੰ ਬੋਲਣ ਦਵੇ ਨਾ ਤੇ ਮੈਂ ਦੱਸ ਦਾਂਗਾ ਕਿ ਕਾਲੂ ਦੀ ਕੀ ਔਕਾਤ ਆ ਲੋ ਜੀ ਨੋਨੀ ਸਾਹਿਬ 4 ਹੀ ਵਜਣਗੇ ਨੋਨੀ ਸਾਹਿਬ ਚਲੋ ਮੈਂ ਪੈ ਗਿਆ 4 ਨਹੀਂ ਹਫਤੇ ਹੋ ਜਾਣਗੇ ਇੱਥੇ ਬੈਟਰੀਆਂ ਲੋ ਹੋ ਜਾਣਗੀਆਂ ਨਹੀਂ ਯਾਰ ਚੱਲ ਕਰ ਤੂੰ ਅਗਲੀ ਜੁਗਤ ਵੀ ਭਾਈ ਕਾਲੂ ਨੂੰ ਆ ਜੀ ਕਿਹੜੀ ਬੜਾ ਇਹਨਾਂ ਦਾ ਗੱਤੇ ਦੀ ਛਤਰੀ ਵਰਗਾ ਮੂੰਹ ਗੱਤੇ ਦੀ ਛਤਰੀ ਛਤਰੀ ਪਹਿਲੀ ਛੱਟ ਪਈ ਹੈ ਤੇ ਛਤਰੀ ਚੋਲ ਗਈ ਤੇ ਛਤਰੀ ਨਹੀਂ ਬਾਵਾ ਦੀ ਚੁਗਤ ਕਰ ਮੇਰੀ ਵੀ ਲੈ ਹੁਣ ਜੁਗਤ ਮੱਛਰ ਦੀ ਹੱਡ ਫ੍ਰੀ ਹੁੰਦੀ ਚੱਲ ਕਿਹਦੀ ਮੱਛਰ ਦੀ ਭਾਜੀ ਵਾਹ ਯਾਰ ਮੱਛਰ ਦੀ ਅੰਪਰੀ
ਨਹੀਂ ਆ ਤਾਂ ਹੈਗਾ ਕੋਈ ਗੱਲ ਨਹੀਂ। ਨਹੀਂ ਹੋ ਸਕਦੀ ਹੈ ਅਗਰ ਇਨਸਾਨਾਂ ਦੀ ਹੋ ਸਕਦੀ ਤਾਂ ਬੱਚਿਆਂ ਦੀ ਵੀ ਹੋ ਸਕਦੀ। ਤਾਰੀਆਂ ਯਾਰ ਚੱਲ ਠੀਕ ਆ, ਹੋ ਗਿਆ ਚੱਲ। ਅੱਛਾ ਅਗਲੀ ਜੁਗਤ ਵੀ ਭਾਈ ਕਾਲੂ ਨੂੰ ਹੀ ਆ, ਜੀ ਕਿਉਂਕਿ ਇਹ ਮੈਨੂੰ ਬੋਲਣ ਨਹੀਂ ਸੀ ਦਿੰਦਾ, ਲੋਕ ਥੱਲੇ ਦੱਸਦੇ ਉਹ ਨਹੀਂ ਬੋਲਣ ਨਹੀਂ ਦਿੰਦਾ, ਬੋਲਣ ਦੇਣ ਡਿਆ ਤੂੰ ਬੋਲ। ਬੋਲ ਆਹੋ ਐਵੇਂ ਤੁਸੀਂ ਚੁਗਲੀਆਂ ਕਰ ਕਰਕੇ ਤੁਸੀਂ ਬੋਲ ਹੁਣ ਚੱਲ ਬੋਲ। ਹਾਂ ਮੈਨੂੰ ਮੌਕਾ ਮਿਲਿਆ ਜੁਗਤ ਮਾਰ ਫਿਰ ਇਹਦੀ ਚੋਂ ਕੀ ਖਾਦਾ ਇਹਨੇ? ਤੇਰਾ ਵਾ ਜੋ ਮਰਜ਼ੀ ਖਾਵੇ, ਇਹਨਾਂ ਦਾ ਆਪਣਾ ਦਫ਼ਤਰ ਆ। ਆਹੋ ਗਰੁੱਪ 'ਚ ਦੱਸਣ ਵਾਲੀ ਗੱਲ ਹੈ ਸੀ ਇਹ। ਆਹੋ ਨਾ ਕਰਿਆ ਕੀ ਕਰੋ। ਖਾਦਾ ਮੈਂ ਦੇਖੋ ਇੱਕ ਮਿੰਟ। ਉਹ ਕਹਿ ਡਿਆ ਸੀਗਾ ਵੀ ਉਹ ਨਾ ਦੱਸੀ ਯਾਰ, ਚਲੋ ਉਹ ਲੜਾਈ ਹੋ ਜਾਣੀ ਕਸਮ ਵਾਲੀ ਗੱਲ। ਓਏ ਨਾ ਕਾਲੂ, ਓਏ ਨਾ ਕਾਲੂ, ਹੱਥ ਚਲਾਕੀ ਨਹੀਂ ਕਰਨੀ, ਹੱਥ ਚਲਾਕੀ ਨਹੀਂ ਕਰਨੀ। ਯਾਰ ਜੋ ਮਰਦੀ ਯਾਰ ਗੱਲਾਂ ਹੁਣ ਖੁੱਲ੍ਹਾ ਨਹੀਂ ਆ। ਕੱਲ ਤੁਸੀਂ ਮੈਨੂੰ ਕੋਈ ਗੱਲ ਨਹੀਂ ਦੱਸੀ। ਈਜ਼ੀ ਹੋ ਜਾ, ਹੱਥ ਚਲਾਕੀ ਕੱਲ ਕੋਈ ਗੱਲ ਨਹੀਂ ਦੱਸੀ। ਹੱਥ ਚਲਾਕੀ ਨਹੀਂ ਕਰਨੀ। ਚਲੋ ਬੈਠ ਸਹੀ ਚੱਲ ਫਿਰ ਪਤਾ ਕੀ ਖੁਦਾ ਦੀ ਕਸਮ ਨਾ ਯਾਰ, ਕਸਮੇ ਮੈਂ ਚਾਹੁੰਦਾ ਮੇਰੇ ਜੀਂਦੇ 'ਚ ਇਤਫਾਕ ਨਾ ਰਹੋ ਯਾਰ। ਮੈਨੂੰ ਲੱਗਦਾ ਮਰਨ ਤੋਂ ਬਾਅਦ ਤਫਾਕ ਨਾ ਰਹਿਣਗੇ। ਨਹੀਂ ਲੜਾਈ ਨਹੀਂ ਕਰਨੀ ਯਾਰ। ਕਾਲੂ ਭਾਈ ਬੈਠੇ ਕੋਈ ਹਜ਼ਾਰ ਕਰ ਯਾਰ, ਉਹਦਾ ਹਜ਼ਾਰ ਕਰਿਆ ਕਰੋ, ਸਾਰੇ ਸੀ ਹਜ਼ਾਰ ਯਾਰ ਮੈਂ ਸੱਚੀ ਮੁੱਚੀ ਗੱਲ ਮੈਂ ਚਾਹਨਾ ਸਿਰਫ ਇਤਫਾਕ ਨਾ ਰਹੋ ਯਾਰ, ਲੜਾਈ ਲੜੂਈ ਨਹੀਂ ਯਾਰ। ਜੋ ਵੀ ਰਾਤ ਦੀ ਬਾਤ ਗਈ, ਮੇਰਾ ਵੀ ਅੱਗੇ ਤੋਂ ਨਾ ਕਰਨਾ ਯਾਰ। ਫਿਰ ਵੀ ਜੋ ਵੀ ਜਿੱਦਾਂ ਦਾ ਭਰਾਵਾ ਲੱਭ ਨਹੀਂ ਆਪ ਵੀ ਨਹੀਂ, ਭਾਵੇਂ ਤੈਨੂੰ ਅੱਲਾ ਦੀ ਜ਼ਿੰਦਗੀ ਤੰਦਰੁਸਤ ਦੇਵੇ। 3-0 ਆਹੋ ਸੱਚੀ ਮੁੱਚੀ ਯਾਰ ਮੈਂ ਕਾਲੂ ਹੱਥ ਆਪਣਾ ਕਰ ਮੈਂ ਚੁੰਮਣਾ। ਮਾਲਕ ਨੇ ਕਸਮ ਖੁਦਾ ਦੀ ਬਹੁਤ ਸਬਰ ਦਿੱਤਾ ਹੀ। ਕੋਈ ਹੋਰ ਹੁੰਦਾ ਨਾ ਇਹਦੀ ਜਗ੍ਹਾ ਤੇ। ਸਾਬਰ ਬੰਦਾ, ਅੱਲਾ ਤੇਰੀ ਜ਼ਿੰਦਗੀ ਕਰੇ। ਚੱਲ ਕਰ ਨੂੰ ਕਰ, ਚੱਲ ਖੈਰ ਬੜੀ ਗੱਲ ਹੈ। ਉਹ ਯਾਰ ਅਸੀਂ ਕਰ ਭਾਵੇਂ ਕੋਈ ਤੂੰ ਤੈਨੂੰ ਮੈਂ ਕਹਿਣ ਡਿਆ ਨਾ ਕਿ ਮੈਂ ਲੜਾਈ ਨਹੀਂ ਚਾਹੁੰਦਾ। ਕਰ ਯਾਰ ਜੁਗਤਾਂ ਕਰ, ਅੱਜ ਤੂੰ ਮੈਨੂੰ ਜੁਗਤਾਂ ਕਰੀਆਂ, ਸਾਹ ਨਹੀਂ ਲੈਣਾ। ਜਿੰਨੀਆਂ ਵੀ ਲਈਆਂ ਸਾਰੀਆਂ ਕਰਦੇ, ਅਗਲੇ ਟੀ ਟਾਈਮ ਦੀਆਂ ਵੀ ਕਰਦੇ। ਅਗਲੀ ਜੁਗਤ ਵੀ ਭਾਈ ਕਾਲੂ ਨੂੰ ਹੀ ਆ। ਉਹ ਜਦੋਂ ਮੈਂ ਕਹਿ ਜੋ ਦਿਆਂ ਮੈਨੂੰ ਕਰੀਏ ਤੇ ਮੈਨੂੰ ਕਰਨਾ ਦੱਸਣਾ। ਤੂੰ ਕਾਹਦੋਂ ਦੱਸਣ ਦਿਆਂ, ਕਾਹਦੋਂ ਏਡਾ ਤੂੰ ਤਕੱਲਫ ਕਰਨਾ? ਤੂੰ ਕਰ ਜੂਗਾ ਤੇ ਮੈਨੂੰ ਉਹ ਕਰਦਾ ਬਾਹਰ ਤੂੰ ਕਰਨਾ ਮੈਨੂੰ ਉਹ ਜੁਗਾ। ਤਮਹੀਤ ਬਣਨੀ ਹੁੰਦੀ ਹੈ ਨਾ। ਤਮਹੀਦ ਬਣਨ ਨੂੰ ਰਹਿਣ ਤੇ ਪਤਾ ਜੇ ਮੈਨੂੰ ਕਰਦੀਆਂ ਵਾ। ਉਹ ਤੂੰ ਗਰਾਊਂਡ ਨਾ ਲੈ ਤੂੰ ਮੈਨੂੰ ਕਰ ਜੁਗਤ ਕਰ। ਬੜਾ ਆਪਣੇ ਆਪ ਨੂੰ ਚੌਧਰੀ ਸਮਝਦਾ ਸੀ ਕਿ ਦਫ਼ਤਰ 'ਚ ਮੈਂ ਹੀ ਹੋਈ ਪਈ ਆ, ਮੈਂ ਐਂਕਰ ਬਣਿਆ ਤੇ ਮੈਂ ਆਖਰੇ ਕੀ ਬਣ ਗਿਆ। ਇਹ ਜੁਗਤ ਵੀ ਭਾਈ ਕਾਲੂ ਨੂੰ ਆ ਕਿ ਵੱਡੀ ਸਾਈਡ ਤੋਂ ਵਾਜਾ ਵਜਾਇਆ ਹੁੰਦਾ। ਮੋਬਾਈਲ ਤੇ ਲੱਗ ਕਰਦਾ ਗੱਲ ਅੱਛੀ ਗੱਲ ਹੈ। ਗੱਲ ਅੱਛੀ ਵੱਡੀ ਸਾਈਡ ਤੋਂ ਵਾਹ ਯਾਰ ਵਾਹ ਵੱਡੀ ਸਾਈਡ ਤੋਂ ਭਾਜੀ ਉਹਨੇ ਉਹ ਕਮਾਲ ਕਰ ਗਏ ਯਾਰ। ਵੱਡੀ ਸਾਈਡ ਤੋਂ ਵਾਜਾ ਵਜਾਇਆ ਹੁਣ ਭਾਜੀ ਗੁੱਸੇ ਯਾਰ ਸੁਣ ਲੈ ਮਿੱਠੇ ਹੁਣ ਮੇਰੀ। ਉਹਦਾ ਬੈਕਅਪ ਉਹ ਕਹਿੰਦਾ ਹਾਂਜੀ ਇਹਦਾ ਮੂੰਹ ਪਤਾ ਨਹੀਂ ਵੱਜਦਾ ਯਾਰ। ਮਿੱਠਾ ਜੀ ਸਾਡੀ ਵੀ ਸੁਣ ਲਓ ਕਿ ਠਹਿਰ ਜਾ ਇੱਕ ਮਿੰਟ। ਭਾਜੀ ਬੀਜੋ ਤੋਥ ਵਾਲੀ ਮੰਜੀ ਹੁੰਦੀ। ਚੱਲੋ ਨਹੀਂ ਤੇਰੀ ਵਾਰੀ ਚੱਲ ਨਹੀਂ ਅੱਛਾ ਇਹ ਨਾ ਬੜੀ ਗੱਲ ਸੁਣੀ ਸੀ ਮੈਂ ਭਾਈ ਕਾਲੂ। ਉਹ ਯਾਰ ਸੁਣੀ ਸੀ ਨਾ, ਅਸੀਂ ਵੀ ਸੁਣ ਲਈ, ਸਾਰੇ ਸੁਣਦੇ ਆ, ਪਤਾ ਸਾਰਿਆਂ ਨੂੰ। ਇੱਕ ਮਿੰਟ ਯਾਰ ਜੁਗਤ ਕਰ ਯਾਰ। ਯਾਰ ਮਜ਼ਾ ਨਾ ਖਰਾਬ ਕਰ ਯਾਰ ਪਲੀਜ਼ ਯਾਰ। ਡਰ ਫੜ ਦਿਮਾਗ ਦਾ ਕਾਲੂ ਡਰ ਫੜ ਚੱਲ 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 ਅੱਜ ਵੀ ਭਾਈ ਕਾਲੂ ਨਹੀਂ ਆ, ਕਿਉਂਕਿ ਇਹਨੇ ਆਪਣਾ ਬੜਾ ਨਾਮ ਬਣਾਇਆ ਕਿ ਜੀ ਖਰੇ ਮੈਂ ਕੀ ਬੜੀ ਬਿਰਦਾ। ਉਹ ਯਾਰ ਜੁਗਤ ਸੁਣਾ ਯਾਰ। ਕਾਲੂ ਮਜ਼ਾਕ ਕਰੀ ਦਿੰਦੀ ਭਰਾਵਾ ਤੇਰਾ ਫਿਰ ਵੀ ਹੈ ਚੱਲ ਸ਼ਾਬਾਸ਼ ਯਾਰ ਯਾਰ ਤੇ ਪਤਾ ਪਿਆਰ ਕੀ ਨਾਲ ਗੱਲ ਸਮਝਾਈ ਜਾ। ਜੁਗਤ ਕਰ ਮੇਰਾ ਵੀਰ ਹੈ ਨਾ ਕੀ ਬਣੀ ਫਿਰਦਾ ਜੋ ਕੰਟਰੋਲ ਰੱਬ ਨੇ ਕਿਸੇ ਨੂੰ- ਕੰਟਰੋਲ ਕਾਲੂ ਕੰਟਰੋਲ। ਆਹੋ ਚੱਲ ਜੁਗਤ ਕਰ। ਹਰ ਗੱਲ ਤੋਂ ਬਾਅਦ ਹੈ ਜੀ ਹੁਣੀ ਕਰਕੇ ਹਿੱਟ ਹੋਣ ਵਾਲਾ ਬੰਦਾ, ਮੈਂ ਉਹਨੂੰ ਇਹ ਜੁਗਤ ਕਰਦਾ ਦੌਲਤਮੰਦ ਫਕੀਰ ਹੁੰਦਾ ਜੀ। ਆਏ ਓਏ ਏਡੀ ਬਰੀਕ ਗੱਲ ਵਾਹ ਯਾਰ। ਬਰੀਕ ਗੱਲ ਯਾਰ ਪਾਲ ਪਹੁੰਚੇ ਐਪਰੀਸੀਏਸ਼ਨ ਬਣਦੀ ਕਿ ਨਹੀਂ? ਕੀ ਬਾਤ ਹੈ ਯਾਰ ਬਰੀਕ ਗੱਲ। ਦੌਲਤਮੰਦ ਵੀ ਹੈ ਤੇ ਫਕੀਰ ਵੀ ਹੈ। ਇਹਦਾ ਮਤਲਬ ਹੈ ਵਾ ਕਿ ਇਨਸਾਨ ਕਦੇ ਵੀ ਨਹੀਂ ਰੱਜਦਾ। ਹੋਰ ਕੀ ਬਾਤ ਹੈ ਯਾਰ। ਓਏ ਖੂਹ ਚ ਬਹਿ ਕੇ ਦਿਨ ਰੱਖੇ ਹੁੰਦੇ। ਚੱਲ। ਤੇਰੀ ਬਾਰੀ ਵਾਹ ਚੱਲ ਇਹ ਪਰ ਦੇਖੋ ਜ਼ਰਾ ਬੜੀ ਬਰੀਕ ਗੱਲ ਹੈ, ਇਸ ਤੋਂ ਵੀ ਜ਼ਿਆਦਾ ਬਰੀਕ ਗੱਲ ਕਿ ਵੀ ਤੁਹਾਡੇ ਇੱਥੇ ਮੰਚ ਤੇ ਨਹੀਂ ਹੋਈ ਹੋਏਗੀ। ਕੀ ਬਾਤ। ਕਿ ਵੀ ਯਾਰ ਮੈਂ ਕਹਿੰਦਾ ਕਿ ਤੁਸੀਂ ਸੁਣ ਕੇ ਜਦੋਂ ਹੈਰਾਨ ਹੋ ਜਾਣਾ ਵਾ ਕਿ ਕਾਲੂ ਨੂੰ ਕਹਿਣਾ ਕਾਲੂ ਤੇ ਫੇਰ ਨਾ ਯਾਰ ਇੰਜ ਤੇ ਨਾ ਕਹਿ ਯਾਰ ਤੂੰ ਵੇਖ ਨਾ ਯਾਰ। ਨਾ ਯਾਰ ਫਿਰ ਉਹ ਤੈਨੂੰ ਮੈਂ ਕਹਿਣ ਡਿਆ ਵਾ ਫਿਰ ਉਹ ਕੁਛ ਕਹੇਗਾ ਤੈਨੂੰ ਫਿਰ ਚੰਗਾ ਰਹੇਗਾ। ਕੁਛ ਮੈਂ ਕਹਿ ਦੇਣਾ, ਮੈਂ ਬੜੀ ਦੇਰ ਦਾ ਕਹਿਣ ਨੂੰ ਫਿਰਦੇ ਆ, ਮੈਂ ਬੜੀ ਦੇਰ ਦਾ ਇਹ ਸਮਝੋ ਕਿ ਆਖਰੀ ਜੁਗਤ ਦਾ, ਇਸ ਤੋਂ ਬਾਅਦ ਮੇਰੇ ਕੋਲ ਲਿਖਾਈ ਵੀ ਪਈ। ਦੇ ਦਾਂਗੇ ਚੱਲ ਨਾ ਚੱਲ ਯਾਰ। ਵੱਡੀ ਗੱਲ ਇਹ ਆ ਕਿ ਝਗੜਾ ਕਰਾਉਣ ਵਾਲਾ ਪੰਚਾਇਤੀਆਂ ਹੁੰਦਾ।
ਉਹ ਯਾਰ ਇੱਕ ਮਿੰਟ ਯਾਰ ਉਹਦੀ ਵੀ ਤਾਂ ਲੈ ਲਓ ਹੁਣ, ਉਹਦੀ ਵੀ ਗੱਲ। ਉਹ ਝਗੜਾ ਮਕਾਨ ਵਾਲਾ ਤਾਂ ਸੁਣਿਆ ਸੀ। ਉਹ ਯਾਰ ਇਹ ਫਾਲੇ ਜਿਹੜਾ ਸਪਾਈਡਰਮੈਨ ਹੁੰਦਾ ਚੱਲ ਨੋ ਨਹੀਂ ਜਨ ਕਿ ਇੰਜ ਨਹੀਂ ਨਿਕਲਦਾ ਤੇ ਐ ਨਾ ਬੜੀ ਵੀਆਈਪੀ ਜੁਗਤ ਆ। ਇਸ ਜੁਗਤ ਦੇ ਪਿੱਛੇ ਮੈਂ ਬੜੀ ਮਿਹਨਤ ਕੀਤੀ। ਮੈਂ ਬੜਾ ਕਮਰਾ ਬਾਈ ਕਮਰਾ ਫਿਰਿਆ ਵਾ। ਇਹ ਵੀ ਜੁਗਤ ਭਾਈ ਕਾੜੂ ਨਹੀਂ ਚਲੋ ਬੇਲੋਸ ਚਵਲ ਮਾਰੀ ਦੀ। ਬਗੈਰ ਕਿਸੇ ਵਜ੍ਹਾ ਤੋਂ ਕੋਈ ਮਕਸਦ ਨਹੀਂ ਚਵਲ ਮਾਰਦੀ। ਚੱਲ ਖੈਰ ਦਿਲ ਵੱਡਾ ਰੱਖ। ਯਾਰ ਜਦ ਤੋਂ ਵੀ ਕਰ ਹੁਣ ਉਹ ਯਾਰ ਮਕਸਦ ਵੀ ਕੋਈ ਨਹੀਂ ਤੇ ਚਵਲ ਮਾਰਦੀ। ਓਏ ਇੱਧਰ ਤੇ ਬਿੱਲੀ ਦਾ ਨੈਕਲਸ ਹੁੰਦਾ। ਠਹਿਰ ਜਾ ਇੱਕ ਮਿੰਟ, ਤੇਰੀ ਵਾਰੀ ਉਹ ਤੇਰੀ ਵਾਰੀ ਠਹਿਰ ਜਾ। ਟੁੰਡੇ ਦੇ ਗਲਵਜ਼ ਹੁੰਦੇ ਆ। ਠਹਿਰ ਜਾ ਇੱਕ ਮਿੰਟ, ਤੇਜੀ ਪੈ ਜੀ। ਠਹਿਰ ਜਾ ਇੱਕ ਮਿੰਟ, ਸਾਥ ਨੂੰ ਹੈਲਮਟ ਗਿਫਟ ਕੀਤਾ ਹੁੰਦਾ ਉਹਨੇ। ਠਹਿਰ ਜਾ ਇੱਕ ਮਿੰਟ, ਕਿਹੜੇ ਕੰਮ ਲੱਗਾ ਤੂੰ? ਬਹੁਤ ਅੱਛੇ। ਓਏ ਮੂੰਗੀ ਮਸਰਾਂ ਦਾਲ ਦਾ ਫੇਸ਼ੀਅਲ ਕੀਤਾ ਹੁੰਦਾ। ਠਹਿਰ ਜਾ, ਕਿਹੜੇ ਕੰਮ ਲੱਗਾ ਵਾ? ਠਹਿਰ ਜਾ, ਕੀ ਹੋ ਗਿਆ ਤੈਨੂੰ? ਰੋਜ਼ ਪਟਾਸ ਭਰੀ ਹੁੰਦੀ। ਇੱਕ ਮਿੰਟ ਠਹਿਰ ਜਾ। ਤੂੰ ਐਵੇਂ ਉਹ ਕਹੀ ਜਾਂਦਾ ਤੂੰ ਬੜੀ ਮਿੱਠਾ ਜੀ, ਬਹੁਤ ਅੱਛੇ। ਜੌਨ ਸ਼ਾਕਰ ਹੁੰਦਾ। ਲਾ ਦੇ ਕੁਝ ਨਹੀਂ ਹੋਣ ਲੱਗਾ, ਲਾ ਦਿਓ, ਕੋਈ ਠੰਡ ਨਹੀਂ ਹੈਗੀ ਐਡੀ। ਘਰ ਮਕਾਨ ਸਿੱਧਾ ਕਰ ਲੋ। ਇੱਟਾਂ ਵਾਲਾ ਵੀ ਫੋਨ ਕਰਨ ਦਿਆ ਵਾ। ਬਾਤ ਸਿੱਧਾ ਕਰ ਥੋੜਾ ਹੋ ਗਿਆ। ਠਹਿਰ ਜਾ, ਬਾਤ ਸਿੱਧਾ ਕਰਨਾ। ਰੋੜੀ ਕੁੱਟਣ ਵਾਲਾ ਪ੍ਰੋਫੈਸਰ ਹੁੰਦਾ। ਠਹਿਰ ਜਾ ਇੱਕ ਮਿੰਟ। ਉਹ ਠਹਿਰ ਜਾ। ਓਏ ਉਹ ਠਹਿਰ ਜਾ, ਕੀ ਨਲਾਇਕ ਹੈ ਜੀ ਇਹਨੂੰ ਉਹ ਤਾਂ। ਗਿੱਲਾ ਜਿੰਨ ਹੁੰਦਾ ਹੀ ਉਹ ਸਬਰ ਕਰ ਜਾ ਕਰ। ਠਹਿਰ ਜਾ। ਲੈ ਕਾਚ ਮੋਟਾ ਹੁੰਦਾ ਹੀ। ਠਹਿਰ ਓਏ ਦਾਦੇ ਦੀ ਵੀਲ ਚੇਅਰ ਦੀ ਫਿਲਮਾਂ ਨੇ ਫਿਲਿੰਗ ਕੀਤੀ ਹੁੰਦੀ। ਠਹਿਰ ਜਾ ਦਾਦੇ 10 ਸਾਲ ਕੈਦ ਕੱਟੀ ਹੁੰਦੀ ਓਏ। ਬਹੁਤ ਅੱਛੇ। ਠਹਿਰ ਜਾ। ਉਹ ਤੇ ਕੁਝ ਕੈਦ ਭਰੀ ਹੁੰਦੀ ਆ। ਬਗੈਰ ਉਹ ਬਗੈਰ ਕੰਨਾਂ ਤੋਂ ਟਾਰਜ਼ਨ ਹੁੰਦਾ ਹੀ ਓਏ ਲਿਖਿਆ ਹੁੰਦਾ। ਹੁੰਦੀ ਆ ਸਬਰ ਕਰ ਜਾ ਕਰ ਤੂੰ ਓਏ। ਆਹਾ ਫਿੰਗਰ ਰੇਟ ਦਾ ਕੇਕ ਹੁੰਦਾ। ਠਹਿਰ ਜਾ ਇੱਕ ਮਿੰਟ, ਕਿਹੜੇ ਕੰਮ ਲੱਗਾ ਤੂੰ? ਬਹੁਤ ਅੱਛੇ ਹੈਂ? ਵੀ ਬੱਚੇ ਤੈਨੂੰ ਜੁਗਤਾ ਕਰਨ ਤੂੰ ਬੱਚੇ ਦਾ ਸਬਰ ਕਰਕੇ ਸੁਣ ਲਾ। ਓਏ ਜਿੰਨ ਨੂੰ ਕਿਹਾ ਹੁੰਦਾ ਕਿਉਂ? ਠਹਿਰ ਜਾ ਇੱਕ ਮਿੰਟ। ਬਹੁਤ ਵਿਆਹ ਅੱਛੇ। ਸ਼ਾਦੀਆਂ ਤੇ ਵਿਆਹ ਸ਼ਾਦੀਆਂ ਮਿਰਚਾਂ ਸੀ ਲੱਗਦੀ ਹੁੰਦੀਆਂ। ਉਹ ਹਾਂਜੀ। ਪੀਸ ਕੇ ਹਾਂਡੀ ਚ ਪਾਉਣ ਡਿਆ। ਹਾਂ ਓਏ ਚੜੇਲ ਦਾ ਬਟੂਆ ਕੀ? ਠਹਿਰ ਜਾ, ਸਾਡੀ ਵੀ ਸੁਣ ਲਾ। ਜਿਹੜੇ ਅੱਜ ਬੇਵਕੂਫ। ਕਰਕੇ ਬੋਲ ਕਰਦੇ ਹਾਂਜੀ ਵਿਆਹ ਉਹਨੂੰ ਸ਼ਿਲਟ ਪਸੰਦ ਆ ਤੂੰ ਦੇਖ। ਅੱਖਾਂ ਚ ਪਵਾ ਦੇ। ਬਹੁਤ ਅੱਛੇ, ਬਹੁਤ ਅੱਛੇ। ਵਾਹ ਵਾਹ। ਇਹਦਾ ਬਗਦਾ ਕਰਜ਼ਾ ਚੱਕਣਾ ਚੱਕ ਚੱਕੀ ਤੇਰੇ। ਉਹ ਕਿਉਂ ਨਾ ਗੱਡੀ ਚੱਕੀ ਦੀ ਹੈ। ਉਹ ਨਾਨਾ ਬੁਲਾ ਲਿਆ ਕਹਿੰਦਾ ਮੁਰਗੀ ਮਾਰ ਕੇ 10 ਮਿੰਟ ਆਂਡੇ ਤੇ ਬਈ। ਨਾਨਾ ਮਿਲਾ ਲਿਆ। ਮਿੱਠਾ ਜੀ ਠਹਿਰ ਜੋ ਇੱਕ ਮਿੰਟ। ਯਾਰ ਉਹ ਤੇਰਾ ਵਾਲਾ ਮੈਚ ਸਾਡਾ ਤੇਰਾ ਕੀ ਲੈ। ਮੁਕਾਬਲਾ? ਐਂ ਤੇ ਤੂੰ ਮਾੜੇ ਬੰਦੇ ਭਰਾਵਾ। ਬਹੁਤ ਅੱਛੇ। ਪਾਵਰ ਬੈਂਕ ਨੂੰ ਕਹਿੰਦਾ ਧਾਰੇ ਪੈਸੇ ਦੇ ਦੇ ਲੈ। ਉਹ ਤੇ ਚਾਰੇ ਚ ਕਰਦਾ ਵਾ। ਠਹਿਰ ਜਾ। ਫੈਸਲ ਇਨਸਾਫ ਮੁਨਸਫ ਵੀ ਕਰਿਓ। ਅੱਛਾ ਮੁਨਫ ਵੀ ਕਰ ਆਪਣੀਆਂ ਤੇ ਸਾਰੇ ਆ। ਹੁਣ ਪਹਿਲੇ ਇਹ ਦੱਸ, ਵੱਡੇ ਬਾਜੇ ਨੂੰ ਬਾਜਾ ਵੱਜਦਾ ਵਾ, ਉਹ ਚ ਮੂੰਹ ਵੜਦਾ ਵਾ ਯਾਰ? ਨਹੀਂ ਇਹ ਕਿਹੜੀ ਲੋਜਿਕ ਆ? ਦਲਾਲ ਦੇਗਾ ਬੱਚਾ। ਦਲਾਲ ਕੀ ਦੇਗਾ? ਪੈਸੇ ਤਾਂ ਦੇਵੇ ਕਰਿਆਨੇ ਵਾਲੇ ਤੇ। ਪਾਵਰ ਬੈਂਕ ਕੋ ਕਿੰਨਾ ਪੈਸੇ ਮੰਗ ਲੇਗਾ? ਉਹ ਬੈਂਕ ਵਾ। ਚੱਲ ਠੀਕ ਹੈ ਨਾ, ਹਾਂ ਕੋਈ ਗੱਲ ਨਹੀਂ ਖੈਰ। ਉਹ ਇਹਦੀ ਗਲਤੀ ਬੰਦੇ ਕੋ। ਬੈਂਕ ਦੇ ਗਾਰਡ ਨੂੰ 300 ਰੁਪਏ ਬਣਾ ਕੇ ਕਹਿੰਦਾ ਤੇਰਾ ਮੇਰਾ ਬਾਰੋ ਬਾਰ ਹਿਸਾਬ ਆ। ਲੋ ਜੀ ਇੱਕ ਫਿਰ ਪਰਮਨੈਂਟ ਸਟਾਈਲ ਨਾਲ ਔਰ ਕਿਆ? ਖੂਬਸੂਰਤ ਓਏ ਬੈਣ ਪਾ ਕੇ ਦੁੱਧ ਪਲਾਈ ਦੀ ਰਸਮ ਕੀਤੀ ਹੁੰਦੀ। ਅਜੇ ਕਿੰਨੀਆਂ ਕੁ ਲਿਖੀਆਂ ਵਾ? ਤੂੰ ਠਹਿਰ ਜਾ ਇੱਕ ਮਿੰਟ, ਸਾਡਾ ਵੀ ਕੋਈ ਆਉਣ ਦੇ, ਸਾਡੇ ਕੋਈ ਬਰਕਤ ਪੈ ਲਾਂਦੇ। ਤਨਖਾਹਾਂ ਲੁਕੀਆਂ ਵਾ, ਕੋਈ ਤੇਰੀ ਮਿਹਰਬਾਨੀ ਆ। ਲੋ ਜੀ ਇਹ ਬੜੀ ਵੀਆਈਪੀ ਜੁਗਤ ਆ। ਅਗਰ ਤੁਹਾਨੂੰ ਸਮਝ ਆ ਜਾਵੇ ਤਾਂ ਬੜੀ ਮਜ਼ੇਦਾਰ ਹੋ ਜਾਏਗੀ। ਤੇ ਗੱਲ ਇਹ ਹੈ ਜੀ, ਤੰਦੂਰ ਦੇ ਬਾਹਰ ਦੀ ਸਾਈਡ ਤੇ ਰੋਟੀਆਂ ਲਾਈਆਂ। ਆ ਕਾਲਵਾਸ ਪਿਆ ਯਾਰ ਕਸਮ ਗੱਲ ਸੱਚੀ ਮੁੱਚੀ ਯਾਰ ਮੇਰੇ ਸਾਰੇ ਨਿੱਕੇ ਵੀਰੋ ਮੈਂ ਹੀ ਚਾਹੁੰਦਾ ਸਾਰੇ ਇਤਫਾਕ ਦਾ ਰਹੇ। ਸਾਰੇ ਟੀਟਾ ਦੇਖਣਾ ਸਾਰਾ ਲੱਗ ਜੇਗਾ ਪਤਾ ਵੀ ਕਹਾਣੀ ਚ ਉਹਦਾ ਇਤਿਹਾਸ ਕਰਾ ਦੇਣਾ। ਯਾਰ ਇੱਕ ਮਿੰਟ ਅਗਲੀ ਗੱਲ ਤਾਂ ਸੁਣ ਲਓ। ਹਾਂਜੀ ਤੇ ਇਤਫਾਕ ਤੋਂ ਬਾਅਦ ਅੱਗੇ ਉਹਨੇ ਕੀ ਕੀਤਾ? ਓਏ ਟਮੀਨ ਦੇ ਲੋਟੇ ਹੁੰਦੇ। ਕਿਹੜਵਾ? ਹਾਂਜੀ ਅੱਛਾ ਜੀ, ਤੁਹਾਡੀ ਕੋਈ ਗੱਲ ਰਹਿੰਦੀ ਹੋਵੇ? ਆਪਣੀ ਵੀਆਈਪੀ ਜੁਗਤ ਆ ਜੀ। ਅਗਰ ਇਹਦੀ ਸਮਝ ਆ ਜਾਵੇ ਤਾਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਹੋਵਾਂਗਾ, ਤਾਬੇਦਾਰ ਹੋਵਾਂਗਾ। ਹਾਂਜੀ ਮੌਕੀਆਂ ਵਾ। ਬੈਲੈਂਸ ਵੀ ਮੁੱਕ ਗਿਆ। ਮੰਗਾਲਾ ਕਰ ਘਰ ਫੋਨ ਕਰ ਲਾ ਪਿੱਛੇ। ਨਹੀਂ ਇਹ ਕਾਲੂ ਭਾਈ ਦੀ ਜੁਗਤ ਸਪੈਸ਼ਲ ਤਾਂ ਕਰਕੇ ਜੁਗਤ ਮਾਰਨੀ ਆ। ਇੱਕ ਤੀਲੇ ਵਾਲਾ ਝਾੜੂ ਦੇ ਇਹਦਾ ਬੁੱਗਾ ਵੇ ਝੂਟੇ ਦੇਣਾ। ਓਏ ਰੇਤੀ ਲੈ ਕੇ ਫਿਰ ਇਹਦਾ ਮੂੰਹ ਤੇ। ਮੈਂ ਕਿਹਾ ਕਿਦਾਂ ਨਕਸ਼ਨਾਨ ਤਿੱਖੇ ਕਰਨ ਦੇ ਆ। ਉਹ ਤੇ ਇਦਾਂ ਦਾ
ਉਹਨਾਂ ਕੋਲ ਨਹੀਂ ਤਾਂ ਆਪ ਤੂੰ ਨਹੀਂ ਦੇਣਾ ਆ ਦੇਖ ਲਾ ਇਹ ਦੇਖ ਲਾ ਕਦੀ ਵਿੱਚ ਚਾਬੀ ਮਾਰਨ ਲਾਇਆ ਤੈਨੂੰ ਪਤਾ ਹੀ ਨਹੀਂ ਕੈਮਰੇ ਲੱਗੇ ਆ ਵਿੱਚ ਹੀ ਕਤਲੋ ਬਾਤ ਸ਼ੁਰੂ ਕਰ ਦਿੱਤਾ ਹੋਰ ਕੀ ਜੁਗਤਾਂ ਰਹਿੰਦੀਆਂ ਸਮਾਨ ਲਾ ਵੀ ਆਪਣਾ ਦਿਲ ਦਾ ਪੜਾਸ ਪੂਰੀ ਕਰ ਲਾ ਆਪਣੀ ਕਾਲੂ ਯਾਰ ਆ ਭਾਈ ਬਾਦਸ਼ਾਹ ਫੈਸਲ ਬੰਦਾ ਹੈਗਾ ਯਾਰ, ਨਹੀਂ ਯਾਰ ਇਹਨੇ ਹਰਕਤ ਗਲਤ ਕੀਤੀ ਹੈ ਨਹੀਂ, ਗਲਤ ਨਹੀਂ। ਬਾਦਸ਼ਾਹ ਬੰਦਾ ਵਾ ਵੱਟਾਂ ਦਾ ਗੋਡਾ ਹੁੰਦਾ ਹਾਂ ਬਿੱਲੀ ਨੂੰ ਮਾਇਆ ਲਾਈ ਹੈ ਠਹਿਰ ਜਾ ਇੱਕ ਮਿੰਟ ਕੱਪੜਿਆਂ ਨੂੰ ਲਾਈ ਦੀ ਇਵੈਂਟ ਦੇ ਦਈਏ ਯਾਰ ਟਾਈਮ ਹੋ ਗਿਆ ਨਾਜ਼ਰੀਨ ਬਹੁਤ ਸਾਰਾ ਆਪਣਾ ਖਿਆਲ ਯਾਰ ਰੱਖੋ ਜੋ ਵੀ ਹੈ ਨਾ ਹੁੰਦਾ ਉਹਨਾਂ ਨੂੰ ਕਹੇ ਕਿ ਸਕ੍ਰਿਪਟ ਹੁੰਦਾ ਸਾਰਾ, ਅਸੀਂ ਪਿਆਰ ਮੁਹੱਬਤ ਨਾਲ ਆਪੀ ਬਹਿ ਬਾਕੀ ਕੇ ਭਾਵੇਂ ਮੇਰੇ ਕੋ ਕਸਮ ਲਾ ਲਓ ਸਕ੍ਰਿਪਟ ਤੋਂ ਹਟ ਕੇ ਕੰਮ ਹੋਇਆ ਉਹ ਇਹ ਗੱਲ ਨਾ ਕਰੋ ਉਹ ਨਹੀਂ ਉਹਨੇ ਪਲਾਨਿੰਗ ਕੀਤੀ ਸੀ ਮਿੱਠੇ ਨਾਲ। ਹਾਂ ਫੇਰ ਵੀ ਤੇਰਾ ਛੋਟਾ ਭਾਈ ਹੈ ਜੂਨੀਅਰ ਉੱਠ ਕੇ ਫੜ ਲਾ ਇਹਨੂੰ ਫੜਦਾ ਵਾ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਤੇ ਨਵੇਂ ਸਾਲ ਦੇ ਵਿੱਚ ਕਿਸੇ ਨੂੰ ਤੰਗ ਨਹੀਂ ਕਰਨਾ, ਦਿਲ ਜਾਰੀ ਨਹੀਂ ਕਰੀ, ਤੁਹਾਡੀ ਮਿਹਰਬਾਨੀ ਹੈ। ਜਿਹੜੇ ਨਾਰਾਜ਼ ਆ ਉਹਨਾਂ ਕੋ ਮਾਫੀਆ ਮੰਗ ਲਓ ਹੈ ਆਪ ਵੀ ਮਾਫੀਆ ਮੰਗ ਲਓ स्पेशल मुझे भी माफ कर